ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 5 ਤਰੀਕ ਆ, ਦਿਨ ਸੋਮਵਾਰ ਹੈ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣੀ ਹੋਵੇ, ਇਸ ਦੇ ਨਾਲ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਬਹੁਤ ਹੀ ਵਧੀਆ ਇਹਨਾਂ ਦੇ ਕੋਲੋਂ ਹੋਮ ਇੰਸ਼ੋਰੈਂਸ ਦੀਆਂ ਕੰਪਨੀਜ਼ ਮੌਜੂਦ ਨੇ। ਕਾਲ 4082722500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਵਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 4088889914 888 888 9914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਫਲੋਰੀਡਾ ਦੇ ਵਿੱਚ ਆਈਏ ਤੇ ਹਰੀਕੇਨ ਡੈਬੀ ਜੋ ਆ ਉਹ ਕੈਟਾਗਰੀ 1 ਸਟਾਰਮ ਡਿਕਲੇਅਰ ਕੀਤਾ ਗਿਆ ਆ, ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਕੈਟਾਸਟ੍ਰੋਫਿਕ ਫਲੱਡਿੰਗ ਹੋ ਸਕਦੀ ਹੈਗੀ ਆ। ਸੋ ਫਲੋਰੀਡਾ ਵਾਲੇ ਏਰੀਏ ਦੇ ਵਿੱਚ ਇਹ ਹਿੱਟ ਕਰੂਗਾ। ਬਹੁਤ ਜ਼ਿਆਦਾ ਜਿਹੜਾ ਮੀਂਹ ਪੈਣ ਜਾ ਰਿਹਾ ਹੈਗਾ ਜਾਰਜੀਆ ਤੇ ਸਾਊਥ ਕੈਰੋਲੀਨਾ ਦੇ ਕੋਸਟ ਦੇ ਉੱਤੇ ਵੀ। ਜੋ ਕੈਟਾਗਰੀ 1 ਸਟਾਰਮ ਆ, ਇਹ ਸਟੀਨ ਹੈਚੀ ਏਰੀਆ, ਇੱਕ ਟਾਈਨੀ ਕਮਿਊਨਿਟੀ ਆ ਜਿਹੜਾ ਨਾਰਦਰਨ ਫਲੋਰੀਡਾ ਦੇ ਵਿੱਚ, ਜਿੱਥੇ 1000 ਦੇ ਕਰੀਬ ਲੋਕ ਰਹਿੰਦੇ ਆ। ਫਲੋਰੀਡਾ ਦਾ ਗਲਫ ਕੋਸਟ ਹੈਗਾ ਆ ਤੇ ਉੱਥੇ ਕਹਿੰਦੇ 75 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ। ਨੈਸ਼ਨਲ ਹਰੀਕੇਨ ਸੈਂਟਰ ਜੋ ਮਿਆਮੀ ਦੇ ਵਿੱਚ ਆ, ਉਹਨਾਂ ਨੇ ਕਿਹਾ ਵੀ ਇੰਨਾ ਗੁੱਡ ਆ ਵੀ ਇਹ ਜਿਹੜਾ ਹਾਈਲੀ ਪੋਪੂਲੇਟਡ ਕੋਈ ਏਰੀਆ ਹੈਗਾ ਫਲੋਰੀਡਾ ਦੇ ਵਿੱਚ, ਉੱਥੇ ਨਹੀਂ ਆਇਆ। ਜਿੱਥੇ ਘੱਟ ਲੋਕ ਆ ਉੱਥੇ ਇਹ ਆਇਆ ਹੈਗਾ। ਪਰ ਫਲੱਡਿੰਗ ਜਿਹੜੀ ਆ ਉਹ ਫਲੋਰੀਡਾ ਦੇ ਵਿੱਚ, ਸਾਊਥ ਕੈਰੋਲੀਨਾ ਤੇ ਜਾਰਜੀਆ ਦੇ ਵਿੱਚ, ਸਾਰੇ ਏਰੀਏ ਦੇ ਵਿੱਚ ਹੋ ਸਕਦੀ ਹੈਗੀ ਆ। ਸਟੀਨ ਹੈਚੀ ਰਿਵਰ ਜੋ ਆ ਉਹ ਪੂਰੀ ਤਰ੍ਹਾਂ ਕਹਿੰਦੇ ਭਰਿਆ ਹੋਇਆ ਹੈਗਾ ਤੇ ਹੋਰ ਜ਼ਿਆਦਾ ਮੀਂਹ ਪੈਣ ਦੇ ਨਾਲ ਜਿਹੜੇ ਫਲੱਡਿੰਗ ਦੇ ਚਾਂਸ ਹੋਰ ਬਣਦੇ ਹੈਗੇ ਆ। ਹਰੀਕੇਨ ਡੈਬੀ ਜੋ ਆ, ਡੈਬੀ ਆ 20 ਮਾਈਲਸ ਇਹ ਫਰੋਮ ਹਰੀਕੇਨ ਆਡਾਲੀਆ ਇੱਥੇ ਹੈਗਾ। ਤੇ ਨੈਸ਼ਨਲ ਵੈਦਰ ਸਰਵਿਸ ਨੇ ਅਲਰਟ ਜਾਰੀ ਕੀਤਾ ਹੋਇਆ ਹੈਗਾ। ਜੌਨ ਕੈਨੀਜੀਓਲਸੀ ਜੋ ਆ ਹਰੀਕੇਨ ਸਪੈਸ਼ਲਿਸਟ ਨੈਸ਼ਨਲ ਹਰੀਕੇਨ ਸੈਂਟਰ ਦੇ, ਉਹਨਾਂ ਨੇ ਕਿਹਾ ਵੀ ਸੈਰਾਸੋਟਾ, ਮੈਂਟੀ ਕਾਉਂਟੀਜ਼ ਉੱਥੇ ਆਲਰੇਡੀ 10 ਤੋਂ ਲੈ ਕੇ 12 ਇੰਚ ਤੱਕ ਮੀਂਹ ਪੈ ਚੁੱਕਾ ਹੈਗਾ। ਸੋ ਬਹੁਤ ਸਾਰੇ ਕਹਿੰਦੇ ਕੋਸਟ ਦੇ ਏਰੀਏ ਆ ਉਹ ਇਹਦੇ ਨਾਲ ਅਫੈਕਟ ਹੋਣਗੇ। ਜਾਰਜੀਆ ਦੇ ਵਿੱਚ ਮੇਜਰ ਫਲੱਡਿੰਗ ਹੋ ਸਕਦੀ ਆ। ਕਨੂਚੀ ਰਿਵਰ ਜੋ ਕਲੈਕਸਟਨ ਤੇ ਊਪੀ ਰਿਵਰ ਜਿਹੜਾ ਹੈਗਾ ਆ ਰੇਡਸਵਿਲ ਏਰੀਏ ਦੇ ਵਿੱਚ, ਉੱਥੇ ਕਾਫੀ ਜ਼ਿਆਦਾ ਅਸਰ ਹੋਊਗਾ। 3 ਲੱਖ ਤੋਂ ਵੱਧ ਜਿਹੜੇ ਕਸਟਮਰਸ ਆ ਉਹ ਇਸ ਟਾਈਮ ਫਲੋਰੀਡਾ ਦੇ ਵਿੱਚ ਬਿਨਾਂ ਬਿਜਲੀ ਤੋਂ ਹੈਗੇ ਆ, ਪਾਵਰ ਆਊਟੇਜ ਦੇ ਮੁਤਾਬਕ। ਜੀ ਬਿਲਕੁਲ। ਹਰੀਕੇਨ ਡੈਬੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਕੈਟਾਗਰੀ ਸਟਾਰਮ ਜਿਹੜਾ ਹੁਣ ਬਣ ਗਿਆ, ਪਰ ਫਿਰ ਵੀ ਇਸ ਦੇ ਨਾਲ ਕਾਫੀ ਮਾਲੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਆ। ਇਸ ਨੇ ਟੈਲਾਹੈਸੀ ਵਾਲੇ ਪਾਸੇ ਤੋਂ ਲੰਘਦੇ ਹੋਏ ਇਵੈਂਚੁਅਲੀ ਦੁਬਾਰਾ ਅਟਲਾਂਟਿਕ ਓਸ਼ਨ 'ਚ ਹੋ ਕੇ ਸਾਊਥ ਕੈਰੋਲੀਨਾ ਦੇ ਵਿੱਚ, ਫਿਰ ਸਾਊਥ ਕੈਰੋਲੀਨਾ, ਨਾਰਥ ਕੈਰੋਲੀਨਾ ਦੇ ਵਿੱਚ ਦਸਤਕ ਜਿਹੜੀ ਉਸਨੇ ਦੇਣੀ ਹੈਗੀ ਆ। ਸੋ ਦੇਖੋ ਕੀ ਇਸ ਦੇ ਨਾਲ ਹੋਰ ਹੁੰਦਾ ਆ, ਪਰ ਬਚਾ ਰਵੇ ਤਾਂ ਜਿਹੜੀ ਉਹ ਚੰਗੀ ਗੱਲ ਹੈਗੀ ਆ।
ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰੀਏ, ਅੱਜ ਸਟਾਕ ਮਾਰਕੀਟ ਪੂਰੀ ਤਰ੍ਹਾਂ ਜਿਹੜੀ ਆ ਉਹ ਡਿੱਗੀ ਪਈ ਆ। 1000 ਪੁਆਇੰਟ ਤੱਕ ਮਾਰਕੀਟ ਇੱਕ ਟਾਈਮ ਦੇ ਉੱਤੇ ਥੱਲੇ ਜਿਹੜੀ ਉਹ ਮੂਧੇ ਮੂੰਹ ਆ ਪਈ ਸੀ। ਉਸ ਤੋਂ ਬਾਅਦ ਦੇ ਵਿੱਚ ਹੁਣ ਜੇ ਤਾਜ਼ਾ ਸਥਿਤੀ ਦੱਸੀਏ ਤਾਂ ਤਕਰੀਬਨ 792 ਪੁਆਇੰਟ, ਜਦੋਂ ਹੁਣ 9:15 ਵਜੇ ਤੁਹਾਡੇ ਨਾਲ ਸਵੇਰੇ ਕੈਲੀਫੋਰਨੀਆ ਦੇ ਟਾਈਮ ਦੇ ਨਾਲ ਗੱਲ ਜਿਹੜੀ ਉਹ ਅਸੀਂ ਕਰ ਰਹੇ ਹੈਗੇ ਆ। ਮਾਰਕੀਟ ਦੇ ਵਿੱਚ ਜਿਹੜਾ ਸੈਲ ਆਫ ਆ, ਨਿਵੇਸ਼ਕ ਲਗਾਤਾਰ ਆਪਣੇ ਜਿਹੜੇ ਡਾਲਰ ਆ ਉਹ ਕਢਾਉਣ ਲੱਗ ਗਏ ਆ। ਵੀਕਐਂਡ ਦੇ ਉੱਤੇ ਵੀ ਆਪਾਂ ਦੇਖਿਆ ਸੀਗਾ ਵੀ ਸਲੋ ਜਿਹੜੀ ਜੌਬ ਮਾਰਕੀਟ ਕੂਲਿੰਗ ਡਾਊਨ ਜਿਹੜੀ ਉਹ ਹੋਈ ਆ, ਤੇ ਇੰਟਰਸਟ ਰੇਟ ਨੂੰ ਲੈ ਕੇ ਕੋਈ ਚੇਂਜ ਨਾ ਆਉਣ ਤੋਂ ਬਾਅਦ ਚ ਇਹ ਸਾਰਾ ਕੁਝ ਜਿਹੜਾ ਹੋਇਆ ਆ। ਇੰਡਸਟਰੀਅਲ ਜਿਹੜਾ ਡਾਓ ਜੋਨਸ ਆ, ਉਹ 1000 ਪੁਆਇੰਟ ਯਾਨੀ ਕਿ 0.5%, 2.7% ਤੱਕ ਉਹ ਥੱਲੇ ਚਲਾ ਗਿਆ ਸੀ। S&P 3% ਤੋਂ ਹੇਠਾਂ ਆ ਗਿਆ ਸੀਗਾ, ਤੇ ਜਿਹੜਾ ਟੈਕ ਹੈਵੀ ਨੈਸਡੈਕ ਆ, ਉਹ 3.5% ਤੋਂ ਵੱਧ ਉਸ ਦੇ ਵਿੱਚ ਨੁਕਸਾਨ ਹੋ ਚੁੱਕਾ ਸੀ। ਲੱਖਾਂ ਹੀ ਜਿਹੜੇ ਡਾਲਰਸ ਆ, ਲੱਖਾਂ ਹੀ ਮਿਲੀਅਨ ਡਾਲਰ ਕਹਿੰਦੇ ਆ, ਉਸ ਦਾ ਜਿਹੜਾ ਆਲਰੇਡੀ ਲੋਕਾਂ ਨੇ ਜਿਹੜੇ ਡਾਲਰ ਉਹ ਕੱਢ ਰਹੇ ਆ। ਕਹਿੰਦੇ 3 ਟਾਈਪ ਦਾ ਇਸ ਟਾਈਮ ਜਿਹੜਾ ਡਾਟਾ ਆ ਰਿਹਾ ਆ, ਉਹ ਡਰ ਉਸਨੇ ਪੈਦਾ ਕੀਤਾ ਆ। ਮੈਨੂਫੈਕਚਰਿੰਗ ਡਾਟਾ ਜ਼ਿਆਦਾ ਵਧੀਆ ਨਹੀਂ ਆਇਆ, ਲੇਬਰ ਮਾਰਕੀਟ ਵੀਕਰ ਦੈਨ ਐਕਸਪੈਕਟਡ, ਤੇ ਫੈਡ ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਉਸ ਦੇ ਵਿੱਚ ਉਹਨਾਂ ਨੇ ਕੋਈ ਚੇਂਜ ਅਜੇ ਤੱਕ ਨਹੀਂ ਕੀਤਾ ਹੈਗਾ। ਸੋ ਦੇਖੋ, ਕਮਾਲ ਦੀ ਗੱਲ ਆ। ਵੈਸੇ ਲੇਬਰ ਮਾਰਕੀਟ ਇਹ ਆਪ ਚਾਹੁੰਦੇ ਸੀਗੇ ਵੀ ਠੰਡੀ ਹੋਵੇ, ਜਿਹੜੀ ਥੋੜੀ ਜਿਹੀ ਸਲੋ ਡਾਊਨ ਹੋਵੇ, ਤੇ ਇੰਟਰਸਟ ਰੇਟ ਕੱਟਸ ਆ, ਕਹਿੰਦੇ ਵੀ ਸਤੰਬਰ ਦੇ ਵਿੱਚ ਜਿਹੜਾ ਉਹ ਕਰਨਾ ਆ। ਸੋ ਵਾਲ ਸਟਰੀਟ ਦਾ ਜਿਹੜਾ ਫੀਅਰ ਗੌਜ ਆ, ਉਹ ਇਸ ਟਾਈਮ ਮਾਰਚ 2020 ਤੋਂ ਬਾਅਦ ਦੇ ਵਿੱਚ 172% ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈਗਾ ਆ। ਇਹੀ ਨਹੀਂ, ਬਾਹਰਲੀਆਂ ਹੋਰ ਮਾਰਕੀਟਸ ਦੇ ਵਿੱਚ ਵੀ ਇਹੀ ਬਲੱਡ ਬਾਥ ਆ ਉਹ ਦੇਖਣ ਨੂੰ ਮਿਲਿਆ। ਜਿਹੜਾ ਨਿੱਕੀ ਆ ਇੰਡੈਕਸ, ਉਹ 12.4% ਡਿੱਗਾ, ਯਾਨੀ ਕਿ 4450 ਪੁਆਇੰਟ ਤੋਂ ਵੱਧ ਉਹ ਥੱਲੇ ਨੂੰ ਜਿਹੜਾ ਉਹ ਆਇਆ। ਸਾਊਥ ਕੋਰੀਆ ਦੀ ਜਿਹੜੀ ਕੋਸਪੀ ਇੰਡੈਕਸ ਆ, ਉਹ ਤਕਰੀਬਨ 9% ਜਿਹੜੀ ਡਿੱਗੀ। ਤਾਈਵਾਨ ਦੇ ਵਿੱਚ 8%, ਆਸਟ੍ਰੇਲੀਆ ਦਾ 4.5%, ਸ਼ੰਘਾਈ ਵਾਲਾ ਜਿਹੜਾ ਆ ਚਾਈਨਾ ਦਾ ਉਹ 1.5%, ਤੇ ਹਾਂਗਕਾਂਗ ਦਾ ਵੀ ਜਿਹੜਾ ਉਹ 1.5% ਮਾਰਕੀਟ ਡਿੱਗਾ। ਯੂਰਪੀਅਨ ਮਾਰਕੀਟ ਵੀ ਓਵਰਆਲ ਜਿਹੜੀਆਂ 2% ਅਰਲੀ ਟ੍ਰੇਡਿੰਗ ਦੇ ਵਿੱਚ ਜਿਹੜੀਆਂ ਉਹ ਥੱਲੇ ਜਿਹੜੀਆਂ ਹੋ ਗਈਆਂ ਹੈਗੀਆਂ। ਸੋ ਵੀਕ ਜੌਬ ਰਿਪੋਰਟਸ ਦੇ ਕਰਕੇ ਲਗਾਤਾਰ ਹੁਣ ਜਿਹੜਾ ਇਹ ਡਰ ਦਾ ਭੈ ਆ ਉਹ ਘਰ ਕਰਦਾ ਜਾ ਰਿਹਾ ਹੈਗਾ ਆ। ਸੋ ਮੰਡੇ ਨੂੰ ਅੱਜ ਬਹੁਤ ਵੱਡਾ ਜਿਹੜਾ ਇੱਕ ਰਿਐਕਸ਼ਨ ਆ, ਉਹ ਨਿਵੇਸ਼ਕਾਂ ਦੇ, ਇਨਵੈਸਟਰਸ ਦੇ ਦੁਆਰਾ ਆਪਾਂ ਨੂੰ ਦੇਖਣ ਨੂੰ ਮਿਲਿਆ ਆ। ਕਾਫੀ ਜ਼ਿਆਦਾ ਵੀਕ ਇਕਨੋਮਿਕ ਡਾਟਾ ਪੁਆਇੰਟਸ ਆਉਣ ਕਰਕੇ ਲੋਕਾਂ ਨੇ ਆਪਣੇ ਡਾਲਰ ਕਢਾਉਣ ਦੇ ਵਿੱਚ ਸਮਝਦਾਰੀ ਸਮਝੀ ਹੈਗੀ ਆ। CNBC ਦੇ ਮੁਤਾਬਕ $1 ਟ੍ਰਿਲੀਅਨ ਜਿਹੜਾ ਆ ਮਾਰਕੀਟ ਦੇ ਵਿੱਚੋਂ ਵਾਈਪ ਆਊਟ ਹੋ ਗਿਆ ਆ। ਮੋਸਟਲੀ ਜੋ ਟੈਕ ਕੰਪਨੀਆਂ ਆ, ਉਹ ਟੈਕਨੋਲੋਜੀ ਕੰਪਨੀਆਂ, ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜਾ ਘਾਟਾ ਪਿਆ ਹੈਗਾ। ਟੈਕ ਹੈਵੀ ਨੈਸਡੈਕ 3% ਡਾਊਨ ਆ, ਤੇ NVIDIA 6% ਤੇ ਐਪਲ 4%। ਸੋ ਇਹ ਕੰਪਨੀਆਂ ਜੋ ਆ ਬਹੁਤ ਜ਼ਿਆਦਾ ਪੈਸੇ ਬਣਾ ਰਹੀਆਂ ਸੀ। ਸੋ ਤੁਸੀਂ ਦੇਖ ਲਓ ਵੀ ਜਦੋਂ 6% ਡਾਊਨ ਆ, NVIDIA ਦੀ $300 ਬਿਲੀਅਨ ਦੀ ਮਾਰਕੀਟ ਕੈਪ ਜਿਹੜੀ ਆ ਉਹ ਓਪਨਿੰਗ ਬੈਲ ਦੇ ਉੱਤੇ ਸੀਗੀ, ਤੇ ਅੱਧਾ ਲਾਸ ਉਹਦਾ ਹੋ ਗਿਆ ਹੈਗਾ। ਐਪਲ ਨੇ $224 ਬਿਲੀਅਨ ਉਹਨਾਂ ਦਾ ਵੈਲੂਏਸ਼ਨ ਸੀ, ਡਾਊਨ ਹੋਇਆ। ਐਮਾਜ਼ੋਨ ਦਾ $109 ਬਿਲੀਅਨ। ਸੋ ਟੋਟਲ $1 ਟ੍ਰਿਲੀਅਨ ਦਾ ਨੁਕਸਾਨ ਹੋ ਚੁੱਕਾ ਹੈਗਾ। ਮੈਟਾ, ਮਾਈਕਰੋਸਾਫਟ, ਅਲਫਾਬੈਟ, ਟੈਸਲਾ, ਇਹ ਸਾਰੀਆਂ ਟੈਕ ਕੰਪਨੀਆਂ ਨੇ $995 ਬਿਲੀਅਨ ਜੋ ਆ ਉਹ ਲਾਸ ਕੀਤਾ ਹੈਗਾ। ਵਾਲ ਸਟਰੀਟ ਜਰਨਲ ਦੇ ਮੁਤਾਬਕ US ਰਿਸੈਸ਼ਨ ਦਾ ਡਰ ਇਹ ਸਾਰੇ ਕਾਸੇ ਨੂੰ ਜਿਹੜਾ ਖਾ ਰਿਹਾ ਹੈਗਾ। ਇਸੇ ਕਰਕੇ ਜਿਹੜੀ ਮਾਰਕੀਟ ਆ ਉਹ ਤੇਜ਼ੀ ਦੇ ਨਾਲ ਅੱਜ ਤੇ ਸ਼ੁੱਕਰਵਾਰ ਡਿੱਗੀ ਆ ਪੂਰੀ ਦੁਨੀਆ ਦੇ ਵਿੱਚ। ਤੇ ਕਹਿੰਦੇ ਵੀ ਮੈਗਨੀਫੀਸੈਂਟ 7 ਗਰੁੱਪ ਆਫ ਸਟਾਕਸ ਜੋ ਸੀ, ਜਿਹੜਾ ਮੇਨ ਡਰਾਈਵਰ ਹੁੰਦਾ ਆ ਇੰਡੈਕਸ ਨੂੰ ਉੱਪਰ ਲਿਜਾਣ ਵਾਲਾ, ਉਹਨਾਂ ਨੇ $650 ਬਿਲੀਅਨ ਲੂਜ਼ ਕੀਤਾ ਹੈਗਾ। ਐਪਲ, NVIDIA, ਮਾਈਕਰੋਸਾਫਟ, ਅਲਫਾਬੈਟ, ਇਹ ਮੈਂ ਸਾਰੇ ਜਿਹੜੇ ਤੁਹਾਡੇ ਨਾਲ ਡਿਸਕਸ ਕੀਤੇ ਆ। ਸੋ ਓਵਰਆਲ ਸਟਾਕ ਮਾਰਕੀਟ ਦੇ ਵਿੱਚ ਬਲੀਡਿੰਗ ਇਸ ਟਾਈਮ ਜਿਹੜੀ ਕਹਿੰਦੇ ਆ ਚੱਲ ਰਹੀ ਹੈਗੀ ਆ। ਸੋ ਕਾਫੀ ਬੁਰਾ ਹਾਲ ਹੈਗਾ ਆ ਅੱਜ ਤੇ ਸ਼ੁੱਕਰਵਾਰ। ਜੀ ਬਿਲਕੁਲ। ਸੋ ਸ਼ਿਕਾਗੋ ਦੇ ਜਿਹੜੇ ਫੈਡ ਦੇ ਪ੍ਰੈਜ਼ੀਡੈਂਟ ਆ ਗੂਲਸਬੀ, ਉਹ ਕਹਿੰਦੇ ਵੀ ਜੇ ਇਕਨੋਮੀ ਡਿਟੀਰੀਓਰੇਟ ਹੋਈ ਤਾਂ ਫੈਡ ਜਿਹੜਾ ਹੈ ਉਸ ਨੂੰ ਫਿਕਸ ਕਰੂਗਾ। ਇਹ ਹੁਣ ਉਹਨਾਂ ਦਾ ਬਿਆਨ ਆਇਆ ਆ। ਉਸ ਟਾਈਮ ਦੇ ਉੱਤੇ
ਜਦ ਆਪਾਂ ਦੇਖਿਆ ਵੀ ਇਹ ਸਟਾਕਸ ਦੇ ਵਿੱਚ ਇਹ ਚੀਜ਼ ਜਿਹੜੀ ਸਥਿਤੀ ਬਣੀ ਆ, ਓਵਰਆਲ ਇਕੋਨਮੀ ਦੇ ਵਿੱਚ ਵੀ ਆਪਾਂ ਨੂੰ ਪਤਾ ਹੀ ਹੈ ਹਰਜੋਤ ਸਿੰਘ ਜੀ ਵੀ ਸਥਿਤੀ ਠੀਕ ਠਾਕ ਜੀ ਹੋਈ ਜਿਹੜੀ ਉਹ ਚੱਲ ਰਹੀ ਆ, ਕੋਈ ਬੜਾ ਗੁੱਡ ਜਿਹੜਾ ਓਵਰਆਲ ਪੋਜੀਸ਼ਨ ਨਹੀਂ ਆ। ਇੱਕ ਇਹ ਸਪਾਇਰਲ ਇਫੈਕਟ ਹੁੰਦੇ ਨੇ ਜਦੋਂ ਇੱਕ ਮਾਰਕੀਟ ਡੈਡ ਹੁੰਦੀ ਆ, ਉਸ ਤੋਂ ਅੱਗੇ ਜੇ ਦੇਖਦੇ ਜਾਈਏ ਤਾਂ ਫਿਰ ਉਸ ਦੇ ਨਾਲ ਅਸਰ ਹੋਰ ਵੀ ਜ਼ਿਆਦਾ ਜਿਹੜਾ ਉਹ ਪੈਣ ਲੱਗ ਜਾਂਦਾ ਆ। ਮੈਨੂਫੈਕਚਰਿੰਗ ਘੱਟ ਆ, ਲੇਬਰ ਘੱਟ ਜਾਣੀ ਆ, ਜੌਬਸ ਘੱਟ ਜਿਹੜੀਆਂ ਉਹ ਹੋਣਗੀਆਂ, ਜੋ ਕਿ ਆਪਣੇ ਸਾਹਮਣੇ ਹੁਣ IT ਇੰਡਸਟਰੀ ਵਿੱਚ ਤਾਂ ਸਭ ਤੋਂ ਜ਼ਿਆਦਾ ਇਸ ਟਾਈਮ ਚੱਲ ਰਿਹਾ ਆ। ਓਵਰਆਲ ਦੂਜੇ ਪਾਸੇ ਵੀ ਜਿਹੜੀਆਂ ਜੌਬਸ ਓਵਰਆਲ ਅਵੇਲੇਬਲ ਜੌਬਸ ਆ, ਉਹਦਾ ਨੰਬਰ ਵੀ ਘੱਟ ਜਿਹੜਾ ਹੋ ਆਇਆ ਆ। ਸ਼ਿਕਾਗੋ ਫੈਡਰਲ ਰਿਜ਼ਰਵ ਦੇ ਜਿਹੜੇ ਪ੍ਰੈਜ਼ੀਡੈਂਟ ਆਸਟਨ ਗੂਲਸਬੀ, ਉਹਨਾਂ ਨੇ ਅੱਜ ਇਹ ਦੁਬਾਰਾ ਕਹਿੰਦੇ ਵੀ ਵਚਨ ਦਿੱਤਾ, ਜਾਂ ਉਹਨਾਂ ਨੇ ਕਿਹਾ, ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਸੈਂਟਰਲ ਬੈਂਕ ਰਿਐਕਟ ਕਰੂਗਾ ਵੀਕਨੈਸ ਦੇ ਵਿੱਚ ਇਕੋਨਮੀ 'ਚ, ਕਿਉਂਕਿ ਹੁਣ ਇਹਨਾਂ ਦੀ 2 ਮਹੀਨਿਆਂ ਬਾਅਦ ਮੀਟਿੰਗ ਹੋਣੀ ਹੈ। ਜੇ ਇਸ ਦੇ ਵਿਚਾਲੇ ਮਾਰਕੀਟਸ ਜਾਂ ਓਵਰਆਲ ਇਕੋਨਮੀ ਹੋਰ ਡਾਊਨ ਹੁੰਦੀ ਆ, ਕੀ ਇਹ ਮੀਟਿੰਗ ਕਿਤੇ ਬਗੈਰ ਇੰਟਰਸਟ ਰੇਟ ਕੱਟਸ ਜਿਹੜੇ ਉਹ ਕਰ ਦੇਣਗੇ, ਇਹ ਵੀ ਹੁਣ ਦੇਖਣਾ ਹੋਊਗਾ। ਉਹਨਾਂ ਨੇ ਕਿਹਾ ਵੀ ਫੈਡ ਦੀ ਜੌਬ ਸਿੱਧੀ ਆ, ਵੀ ਇੰਪਲੋਇਮੈਂਟ ਨੂੰ ਵਧਾਉਣਾ, ਪ੍ਰਾਈਸਿਸ ਨੂੰ ਸਟੇਬਲਾਈਜ਼ ਕਰਨਾ ਤੇ ਫਾਈਨੈਂਸ਼ੀਅਲ ਸਟੇਬਿਲਿਟੀ ਜਿਹੜੀ ਆ ਉਸ ਨੂੰ ਬਰਕਰਾਰ ਜਿਹੜਾ ਉਹ ਰੱਖਣਾ, ਤੇ ਕਹਿੰਦੇ ਉਹ ਅਸੀਂ ਕਰਕੇ ਹੀ ਰਹਾਂਗੇ। ਸੋ CNBC ਦੇ ਨਾਲ ਹੀ ਇਹਨਾਂ ਨੇ ਜਿਹੜੀ ਇੰਟਰਵਿਊ ਕਰਦੇ ਹੋਏ ਇਹ ਗੱਲਬਾਤ ਜਿਹੜੀ ਉਹ ਦੱਸੀ ਆ। ਟ੍ਰੈਜਰੀ ਯੀਲਡ ਜੋ ਕਿ ਪਿਛਲੇ ਕਈ ਚਿਰ ਤੋਂ ਹਰਜੋਤ ਸਿੰਘ ਜੀ 4% ਤੋਂ ਉੱਤੇ ਚੱਲ ਰਹੇ ਸੀ, ਉਹ ਘਟ ਕੇ ਜਿਹੜੇ ਆ ਉਹ 3.8% ਤੇ ਜਿਹੜੇ 2 ਈਅਰ ਵਾਲੇ ਆ ਉਹ ਉਸ ਤੋਂ ਵੀ ਜਿਹੜੇ ਉਹ ਥੱਲੇ ਨੂੰ ਆ ਚੁੱਕੇ ਹੈਗੇ ਆ। ਸੋ ਅਨਇੰਪਲੋਇਮੈਂਟ ਦੀ ਦਰ 4.3% ਦੇ ਉੱਤੇ ਆ ਚੁੱਕੀ ਆ, ਤੇ 114,000 ਜੌਬਾਂ ਹੀ ਪਿਛਲੇ ਮਹੀਨੇ ਜੁਲਾਈ ਦੇ ਵਿੱਚ ਐਡ ਹੋਈਆਂ ਸੀ। ਸੋ ਦੇਖਦੇ ਆ ਹੁਣ ਕੀ ਜਿਹੜਾ ਬਣਦਾ ਹੈ। ਹਾਲ ਦੀ ਘੜੀ ਜਿਹੜਾ ਸੈਂਟਰਲ ਬੈਂਕ ਆ ਬਾਕੀ ਬੈਂਕਾਂ ਨੂੰ 5.25 ਤੋਂ 5.5% ਦੇ ਵਿਆਜ ਦੇ ਉੱਤੇ ਜਿਹੜੀ ਉਹ ਮਨੀ ਦੇ ਰਿਹਾ ਹੈਗਾ। ਅਗਲੀ ਖਬਰ ਵੱਲ ਚੱਲੀਏ ਤੇ ਉਹ ਬੰਗਲਾਦੇਸ਼ ਤੋਂ ਆ ਰਹੀ ਹੈ। ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਯੂਨੀਵਰਸਿਟੀ ਦੇ ਪ੍ਰੋਟੈਸਟ ਸ਼ੁਰੂ ਹੋਏ ਸੀ ਬੱਚਿਆਂ ਦੇ, ਉਸ ਤੋਂ ਬਾਅਦ ਆਮ ਲੋਕਾਂ ਨੇ ਵੀ ਜਿਹੜੇ ਪ੍ਰੋਟੈਸਟ ਸ਼ੁਰੂ ਕਰ ਦਿੱਤੇ, ਤੇ ਅਲਟੀਮੇਟਲੀ ਜਿਹੜਾ ਉਹਦਾ ਘਰ ਹੈਗਾ ਆ ਉਹਦੇ ਉੱਤੇ ਲੋਕਾਂ ਨੇ ਕਬਜ਼ਾ ਕਰ ਲਿਆ, ਤੇ ਸ਼ੇਖ ਹਸੀਨਾ ਬੰਗਲਾਦੇਸ਼ ਨੂੰ ਭੱਜ ਕੇ ਇੰਡੀਆ ਚਲੇ ਗਈ ਹੈਗੀ ਆ। ਇੱਕ ਟਾਈਮ ਦੇ ਉੱਤੇ ਇੰਦਰਾ ਗਾਂਧੀ ਨੂੰ ਆਪਣੀ ਉਹ ਭੈਣ ਮੰਨਦੀ ਸੀ। ਜੇ 15 ਸਾਲਾਂ ਦਾ ਕਹਿੰਦੇ ਜੇ ਉਹਦਾ ਹਿਸਟਰੀ ਦੇਖਿਆ ਜਾਵੇ, ਬੜਾ ਹੀ ਕਹਿੰਦੇ ਵੀ ਲੋਹੇ ਦੇ ਡੰਡੇ ਦੇ ਨਾਲ ਉਹਨੇ ਜਿਹੜਾ ਆ ਰੂਲ ਕੀਤਾ ਹੈਗਾ। ਜਿਹੜੇ ਉਹਦੇ ਆਪੋਜ਼ਿਟ ਬੰਦੇ ਸੀ ਉਹਨਾਂ ਦੇ ਉੱਤੇ ਟੈਰਰਿਜ਼ਮ ਦੇ ਚਾਰਜ ਲਾ ਕੇ ਕਿਸੇ ਨੂੰ ਅੰਦਰ ਕਰਤਾ, ਕਿਸੇ ਨੂੰ ਪੁਸ਼ ਕਰਤਾ। ਈਵਨ ਜੇ ਤੁਸੀਂ ਰਿਪੋਰਟਸ ਪਿਛਲੇ ਕੁਝ ਦਿਨਾਂ ਦੀਆਂ ਦੇਖੋ, ਜਿਹੜੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀ, ਕਿਉਂਕਿ ਕੀ ਕਰ ਰਹੇ ਸੀ ਭਈ 15% ਤੋਂ ਵੱਧ ਜਿਹੜੀ ਹੈ ਰਿਜ਼ਰਵੇਸ਼ਨ ਉਹਨਾਂ ਲੋਕਾਂ ਲਈ ਰੱਖੀ ਜਾਊਗੀ ਜਿਹੜੇ ਬੰਗਲਾਦੇਸ਼ ਦੀ ਆਜ਼ਾਦੀ ਦੇ ਵੇਲੇ ਜਿਨ੍ਹਾਂ ਨੇ ਹਿੱਸਾ ਪਾਇਆ। ਪਰ ਜੋ ਸਟੂਡੈਂਟ ਸੀ ਉਹ ਕਹਿੰਦੇ ਵੀ ਇਹ ਸਿਰਫ ਆਪਣੀ ਹੀ ਪਾਰਟੀ ਦੇ ਲੋਕਾਂ ਨੂੰ ਜਿਹੜੀ ਆ ਜੌਬਸ ਦੇਣੀ ਚਾਹੁੰਦੀ ਹੈਗੀ ਆ। ਸੋ ਇੰਨਾ ਧੱਕਾ, ਈਵਨ ਜਿਹੜੇ ਸਟੂਡੈਂਟਸ ਆ, ਪੂਰੀ ਦੁਨੀਆ ਵੀ ਪਤਾ ਨਹੀਂ ਕਿਉਂ ਚੁੱਪ ਰਹੀ। 300 ਸਟੂਡੈਂਟਸ ਨੂੰ ਗੋਲੀਆਂ ਦੇ ਨਾਲ ਮਾਰ ਦੇਣਾ, ਜਿਹਦੇ ਵਿੱਚੋਂ 14-15 ਪੁਲਿਸ ਆਫੀਸਰ ਵੀ ਮਾਰੇ ਗਏ ਹੈਗੇ ਆ। ਇਹ ਇੱਕ ਬਹੁਤ ਵੱਡਾ ਜਿਹੜਾ ਜ਼ੁਲਮ ਸੀਗਾ। ਸੋ ਅਲਟੀਮੇਟਲੀ ਸ਼ੇਖ ਹਸੀਨਾ ਨੂੰ ਉੱਥੋਂ ਭੱਜਣਾ ਪਿਆ। ਇੰਡੀਆ ਇਸ ਟਾਈਮ ਉਹ ਚੱਲ ਗਈ ਹੈਗੀ ਆ। ਟੀਵੀ ਦੇ ਉੱਤੇ ਅਨਾਉਂਸ ਕਰ ਦਿੱਤਾ ਗਿਆ ਮਿਲਟਰੀ ਵੱਲੋਂ, ਜੋ ਇੱਥੇ ਦੇ ਜਨਰਲ ਵਾਕਰ ਉਸ ਜ਼ਮਾਨ ਉਸਨੇ ਇਹ ਕਿਹਾ ਆ ਭਈ ਜਿਹੜੀਆਂ ਮੰਗਾਂ ਸੀਗੀਆਂ ਸਟੂਡੈਂਟਸ ਦੀਆਂ ਉਹ ਸਾਰੀਆਂ ਜਿਹੜੀਆਂ ਮੰਨੀਆਂ ਜਾਣਗੀਆਂ, ਤੇ ਜੋ 11,000 ਤੋਂ ਵੱਧ ਲੋਕਾਂ ਨੂੰ ਜੇਲ੍ਹਾਂ 'ਚ ਸਿੱਟਿਆ ਗਿਆ ਉਹਨਾਂ ਨੂੰ ਵੀ ਛੱਡਿਆ ਜਾਊਗਾ। ਤੇ ਇਸ ਨੇ ਪਿਛਲੇ ਦਿਨਾਂ ਦੇ ਵਿੱਚ ਸ਼ਰੇਆਮ ਅਨਾਉਂਸਮੈਂਟ ਕੀਤੀ ਸੀ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਇਹ ਟੈਰਰਿਸਟ ਹੈਗੇ ਆ, ਇਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਣਾ ਚਾਹੀਦਾ। ਉਹਨਾਂ ਦੇ ਵਿੱਚ ਬਹੁਤ ਸਾਰੀਆਂ ਬੱਚੀਆਂ, ਯੂਨੀਵਰਸਿਟੀ ਦੇ ਸਟੂਡੈਂਟ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। ਹੁਣ 171 ਮਿਲੀਅਨ ਪੋਪੂਲੇਸ਼ਨ ਵਾਲਾ ਇਹ ਮੁਲਕ ਇਸ ਵੇਲੇ ਪੋਲੀਟੀਕਲ ਟਰਮੋਇਲ ਦੇ ਵਿੱਚ ਹੈਗਾ। ਪਿਛਲੇ ਦਹਾਕਿਆਂ ਦੇ ਵਿੱਚ ਕਦੇ ਕਹਿੰਦੇ ਇਦਾਂ ਦੀ ਸਿਚੁਏਸ਼ਨ ਨਹੀਂ ਹੋਈ ਹੈਗੀ। ਪਹਿਲੀ ਵਾਰੀ ਬਣਿਆ ਵੀ ਐਡੇ ਵੱਡੇ ਜਿਹੜੇ ਪ੍ਰੋਟੈਸਟ ਆ ਉਹ ਹੋਏ ਹੈਗੇ ਆ। ਬਾਕਰ ਉਸ ਜ਼ਮਾਨ ਨੇ ਇਹ ਕਿਹਾ ਆ ਵੀ ਜਿਹੜੀ ਵਾਇਲੈਂਸ ਆ ਉਹਨੂੰ ਇਮੀਡੀਏਟਲੀ ਖਤਮ ਕਰਨਾ ਚਾਹੀਦਾ, ਤੇ ਅਸੀਂ ਪੂਰੀ ਇਨਵੈਸਟੀਗੇਸ਼ਨ ਕਰਾਂਗੇ। ਤੇ ਨਾਲ ਦੀ ਨਾਲ ਕਹਿੰਦੇ ਵੀ ਕੱਲੀ ਜਿਹੜੀ ਮੌਤ ਹੋਈ ਆ ਉਹਨੂੰ ਇਨਵੈਸਟੀਗੇਟ ਕੀਤਾ ਜਾਊਗਾ, ਤੇ ਐਟਰੋਸਿਟੀਜ਼ ਜੋ ਹੋਈਆਂ ਆ ਉਹਨਾਂ ਨੂੰ ਵੀ ਜਿਹੜਾ ਆ ਡਿਸਕਸ ਕੀਤਾ ਜਾਊਗਾ। ਜੀ ਜੋ ਹਸੀਨਾ ਦਾ ਮੁੰਡਾ ਹੈਗਾ ਸਾਜੀਬ ਵਜ਼ੀਰ, ਉਹਨੇ ਇਹ ਕਿਹਾ ਵੀ ਉਹਦੀ ਮਾਂ ਹੁਣ ਪੋਲਿਟਿਕਸ 'ਚ ਮੁੜ ਕੇ ਨਹੀਂ ਆਊਗੀ, ਉਹ ਇੱਥੋਂ ਛੱਡ ਕੇ ਚਲ ਗਈ ਹੈਗੀ ਆ।
ਪਰ ਬੰਗਲਾਦੇਸ਼ ਦੇ ਵਿੱਚ ਪਿਛਲੇ 7-10 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਸਟੂਡੈਂਟਸ ਦੇ ਉੱਤੇ ਜ਼ੁਲਮ ਹੋਇਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਲੋਹੇ ਦਾ ਡੰਡੇ ਨਹੀਂ ਤਾਂ ਆਪਾਂ ਬਹੁਤਾ ਕਹਾਂਗੇ ਵੀ ਤਾਨਾਸ਼ਾਹ ਵਾਂਗ ਹੀ ਇਹ ਜਿਹੜੀ ਸ਼ੇਖ ਹਸੀਨਾ ਆ ਉੱਥੇ ਰਹੀ ਆ, ਭਾਰਤ ਦੇ ਨਾਲ ਮਿਲ ਕੇ ਚੱਲਦੀ ਰਹੀ। 71 ਦੇ ਵਿੱਚ ਜਦ ਬੰਗਲਾਦੇਸ਼ ਆਜ਼ਾਦ ਹੋਇਆ ਸੀਗਾ, ਉਹ ਦੂਜੇ ਪਾਸੇ ਈਸਟ ਪਾਕਿਸਤਾਨ ਤੇ ਵੈਸਟ ਪਾਕਿਸਤਾਨ ਹੁੰਦਾ ਸੀ, ਉਦੋਂ ਇਹ ਵੱਖਰੇ ਹੋਏ ਸੀਗੇ। ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਇੱਧਰਲੇ ਪਾਸੇ ਰਹੀ ਆ। ਹੁਣ ਤੁਸੀਂ ਦੇਖੋ ਵੀ ਉੱਤੋਂ ਤਾਂ ਜਿਹੜੇ ਇਹਨਾਂ ਦੇ ਲੀਡਰ ਆ ਉਹ ਆਪਸ ਦੇ ਵਿੱਚ ਆ ਕੇ ਮਿਲਦੇ ਵੀ ਆ, ਰਹਿੰਦੇ ਵੀ ਆ, ਤੇ ਪਰ ਜਦੋਂ ਬੰਗਲਾਦੇਸ਼ ਦੇ ਲੋਕ ਇੱਧਰ ਨੂੰ ਆਉਂਦੇ ਆ ਤੇ ਉਦੋਂ ਜਿਹੜੇ ਭਾਰਤ ਦੇ ਵਿੱਚ ਉਹਨਾਂ ਦੇ ਨਾਲ ਕੀ ਜਿਹੜਾ ਸਲੂਕ ਹੁੰਦਾ ਤੇ ਕੀ ਉਹਨਾਂ ਦੇ ਬਾਰੇ ਆਖਿਆ ਜਾਂਦਾ, ਇਹ ਆਪਾਂ ਨੂੰ ਪਤਾ। ਹੁਣ ਲੋਕੇ ਆਈ ਆ ਤੇ ਫਿਰ ਉੱਥੇ ਹੀ ਜਿਹੜੀ ਭਾਰਤ ਨੂੰ ਹੀ ਕਹਿੰਦੇ ਆ ਵੀ ਉਹ ਚਲੇਗੀ ਹੈਗੀ ਆ। ਸੋ ਅੱਗੇ ਕੀ ਬਣੂਗਾ, ਹਾਲਾਤ ਮਾੜੇ ਆ। ਬੜੇ ਹੀ ਛੋਟੇ ਜਿਹੇ ਦੇਸ਼ ਆ ਤੇ 171 ਮਿਲੀਅਨ ਜਿਹੜੀ ਇਸ ਦੀ ਪਾਪੂਲੇਸ਼ਨ ਆ, ਅਮਰੀਕਾ ਤੋਂ ਅੱਧੀ, ਤੇ ਅਮਰੀਕਾ ਦਾ ਮੈਨੂੰ ਲੱਗਦਾ ਰਕਬਾ ਇਹਦੇ ਨਾਲੋਂ ਕਈ ਗੁਣਾ ਜਿਹੜਾ ਉਹ ਵੱਧ ਜਿਹੜਾ ਉਹ ਹੋਣਾ ਆ। ਸੋ ਕਹਿੰਦੇ ਵੀ ਮਿਲਟਰੀ ਹੈਲੀਕਾਪਟਰ ਦੇ ਵਿੱਚ ਬਹਿ ਕੇ ਦੇਸ਼ ਨੂੰ ਜਿਹੜਾ ਉਹ ਛੱਡ ਕੇ ਭੱਜ ਗਈ ਆ। ਹਿੰਡਨ 에ਅਰਫੋਰਸ ਜਿਹੜਾ ਨਵੀਂ ਦਿੱਲੀ ਦੇ ਲਾਗੇ ਆ, ਕਹਿੰਦੇ ਵੀ ਉੱਥੇ ਸ਼ਾਇਦ ਇਸ ਦਾ ਜਿਹੜਾ ਹੈਲੀਕਾਪਟਰ ਆ ਉਹ ਲੈਂਡ ਜਿਹੜਾ ਉਹ ਕੀਤਾ ਸੀਗਾ। ਕਹਿੰਦੇ ਬੰਗਲਾਦੇਸ਼ 에ਅਰਫੋਰਸ 에ਅਰਕ੍ਰਾਫਟ ਦੇ ਉੱਤੇ ਜਿਹੜਾ ਗਾਜ਼ੀਆਬਾਦ ਦੇ ਵਿੱਚ ਵੀ ਲੈਂਡ ਹੋਇਆ ਆ, ਉੱਥੇ ਵੀ ਜਿਹੜਾ ਉਹ ਲੈਂਡ ਹੋਇਆ ਹੋ ਸਕਦਾ ਆ। ਸੋ ਇੰਡੀਆ ਟੁਡੇ ਵਾਲੇ ਵੀ ਜਿਹੜੇ ਉਹ ਰਿਪੋਰਟ ਕਰ ਰਹੇ ਸੀਗੇ। ਸੋ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ 300 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਉੱਥੇ ਹੋਈਆਂ ਆ। ਉੱਥੋਂ ਦੇ ਜਿਹੜੇ ਚੈਨਲ ਆ ਉਹ ਲਗਾਤਾਰ ਦਿਖਾ ਰਹੇ ਆ ਵੀ ਲੋਕਾਂ ਨੇ ਉੱਥੇ ਜਿਹੜੇ ਬਣਾਏ ਸੀਗੇ ਬੁੱਤ, ਉਹਨਾਂ ਨੂੰ ਵੀ ਭੰਨ ਦਿੱਤਾ, ਉਹਨਾਂ ਨੂੰ ਵੀ ਜਿਹੜਾ ਉਹ ਤੋੜ ਦਿੱਤਾ। ਸੋ ਇਸ ਟਾਈਮ ਇਹ ਫਰਾਰ ਆ, ਇਹ ਭੱਜੀ ਹੋਈ ਆ ਤੇ ਅਸਤੀਫਾ ਜਿਹੜਾ ਇਸ ਨੇ ਦੇ ਦਿੱਤਾ ਹੈਗਾ ਆ। ਸੋ ਸਟੂਡੈਂਟ ਪ੍ਰੋਟੈਸਟ ਤੋਂ ਇਹ ਕੰਮ ਸ਼ੁਰੂ ਹੁੰਦਾ ਹੋਇਆ ਇੱਥੇ ਤੱਕ ਆਣ ਜਿਹੜਾ ਉਹ ਪਹੁੰਚਿਆ ਆ। ਹੁਣ ਆਰਮੀ ਸਰਕਾਰ ਜਿਹੜੀ ਉਹ ਬਣਾਊਗੀ, ਕੇਅਰ ਟੇਕਰ ਸਰਕਾਰ ਹੋਊਗੀ, ਕਿੱਦਾਂ ਹੋਊਗਾ, ਇਹ ਜਿਹੜਾ ਉਹ ਦੇਖਣ ਵਾਲੀ ਗੱਲ ਆ। ਆਰਮੀ ਦਾ ਜਿਹੜਾ ਚੀਫ ਆ ਵਕਰੁਜ਼ ਜ਼ਮਾਨ, ਉਹ ਭਰੋਸਾ ਦਿਵਾ ਰਿਹਾ ਮੁਲਕ ਨੂੰ ਵੀ ਅਸੀਂ ਜਿਹੜਾ ਜੀ ਪੂਰਾ ਤੁਹਾਡੇ ਨਾਲ ਆ ਤੇ ਇਸ ਨੂੰ ਸਟੇਬਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਇਹ ਜਿਹੜਾ ਹੁਣ ਦੇਖਦੇ ਆ ਵੀ ਅੱਗੇ ਕੀ ਬਣਦਾ ਹੈਗਾ ਜੀ। ਬੰਗਲਾਦੇਸ਼ ਦੀ ਡਿਕਟੇਟਰ ਵੱਲੋਂ ਜਾਣੀ ਜਾਂਦੀ ਸੀ। ਇਕਨੋਮਿਸਟ ਨੇ ਇਹ ਕਿਹਾ ਵੀ ਬੰਗਲਾਦੇਸ਼ ਡਿਕਟੇਟਰ ਫਲੀਜ਼ ਲੀਵਿੰਗ ਬਿਹਾਈਂਡ ਏ ਡੇਂਜਰਸ ਵੈਕਿਊਮ। ਆਇਰਨ ਲੇਡੀ ਕਰਕੇ ਇਹਨੂੰ ਜਾਣਿਆ ਜਾਂਦਾ ਸੀ। ਤੇ ਜੋ ਹੁਣ ਉੱਥੇ ਦੇ ਫੌਜ ਦਾ ਜਨਰਲ ਆ, ਜਨਰਲ ਵਾਕਰ ਉਸ ਜ਼ਮਾਨ ਆਰਮੀ ਦਾ ਚੀਫ ਆ, ਉਹਨੇ ਇਹ ਕਿਹਾ ਆ ਵੀ ਉਹ ਰਿਜ਼ਾਈਨ ਕਰ ਗਈ ਆ ਤੇ ਹੁਣ ਅਸੀਂ ਇੰਟਰਮ ਗਵਰਨਮੈਂਟ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਦਾ ਸਾਰਿਆਂ ਨਾਲ ਰਲ ਕੇ ਉਹ ਬਣਾਵਾਂਗੇ। ਸੋ ਬੰਗਲਾਦੇਸ਼ 'ਚ ਪਹਿਲਾਂ ਇਹ ਵੀ ਰਿਹਾ ਵੀ ਆਰਮੀ ਦਾ ਰੂਲ ਵੀ ਰਿਹਾ, ਪਰ ਇੱਥੋਂ ਉਹਨਾਂ ਨੇ ਇੰਡੀਕੇਸ਼ਨ ਦਿੱਤੀ ਹੈ ਵੀ ਨਹੀਂ, ਆਰਮੀ ਰੂਲ ਨਹੀਂ ਕਰਨਾ ਚਾਹੁੰਦੀ ਹੈਗੀ ਤੇ ਇੰਟਰਫੀਅਰ ਨਹੀਂ ਕਰਨਾ ਚਾਹੁੰਦੀ। ਹਾਲਾਂਕਿ ਆਰਮੀ ਦੀ ਪ੍ਰੇਜ਼ ਬੜੀ ਉੱਥੇ ਹੋ ਰਹੀ ਹੈ। ਮੈਂ ਪਹਿਲੀ ਵਾਰੀ ਦੇਖਿਆ ਵੀ ਜਿਹੜੇ ਲੋਕ ਆ ਬੰਗਲਾਦੇਸ਼ ਦੇ, ਉਹ ਆਰਮੀ ਨੂੰ ਜਿਹੜਾ ਬੜਾ ਯਕੀਨ ਕਰ ਰਹੇ ਹੈਗੇ ਆ, ਕਿਉਂਕਿ ਆਰਮੀ ਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਗੋਲੀਆਂ ਚਲਾਓ। ਉਹਨਾਂ ਨੇ ਲੋਕਾਂ ਦੇ ਉੱਤੇ ਗੋਲੀਆਂ ਨਹੀਂ ਚਲਾਈਆਂ, ਪੁਲਿਸ ਵਾਲਿਆਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਹੈਗੀਆਂ। ਯਾਦ ਫਿਰ ਤਾਂ ਹੀ ਉਹਨਾਂ ਦੇ ਨਾਲ ਲੋਕ ਅੱਕੇ ਪਏ ਆ। ਸੋ ਇਹ ਹਾਲ ਜਿਹੜੇ ਉੱਥੇ ਬਣੇ ਆ। ਜਦੋਂ ਕਿਤੇ ਕਿਸੇ ਵੀ ਥਾਂ ਦੇ ਉੱਤੇ ਕੋਈ ਇੱਕ ਪਾਰਟੀ ਜਾਂ ਇੱਕ ਬੰਦਾ ਜ਼ਿਆਦਾ ਲੰਮੇ ਸਮੇਂ ਦੇ ਲਈ ਰਹਿ ਜਾਂਦਾ ਆ ਤਾਂ ਉੱਥੇ ਫਿਰ ਡਿਕਟੇਟਰਸ਼ਿਪ ਹੀ ਜਿਹੜੀ ਉਹ ਚੱਲਦੀ ਆ। ਚਾਹੇ ਇਹ ਹੁਣ ਬੰਗਲਾਦੇਸ਼ ਦੀ ਹੈ ਤੇ ਚਾਹੇ ਉੱਥੇ ਦੇ ਹੁਣ ਗੁਆਂਢੀ ਮੁਲਕਾਂ ਦੀ, ਚਾਹੇ ਖੱਬੇ ਦੇਖ ਲਓ ਚਾਹੇ ਸੱਜੇ ਦੇਖ ਲਓ, ਇਹੀ ਕੁਛ ਹੀ ਜਿਹੜਾ ਉਹਨਾਂ ਮੁਲਕਾਂ ਦੇ ਵਿੱਚ ਚੱਲ ਰਿਹਾ ਹੈਗਾ। ਮੁਲਕਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਅਨਸਟੇਬਿਲਿਟੀ ਜਿਹੜੀ ਲਗਾਤਾਰ ਬਣੀ ਆ। ਇਜ਼ਰਾਈਲ ਦੇ ਦੁਆਰਾ ਹਿਜ਼ਬੁੱਲਾ ਦਾ ਲੀਡਰ, ਹਮਾਸ ਦੇ ਲੀਡਰ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਮਿਡਲ ਈਸਟ ਦੇ ਵਿੱਚ ਤਣਾਅ ਬਹੁਤ ਜ਼ਿਆਦਾ ਵਧਿਆ ਆ। ਅਮਰੀਕਾ ਨੇ ਆਪਣੇ ਕਈ ਨਾਗਰਿਕਾਂ ਨੂੰ ਉੱਥੋਂ ਕਹਿੰਦੇ ਵੀ ਜਿਹੜੀ ਵੀ ਫਲਾਈਟ ਮਿਲਦੀ ਆ ਲੈ ਕੇ ਤਾਂ ਵਾਪਸ ਜਿਹੜੇ ਉਹ ਪਹੁੰਚੋ। ਲੈਬਨਾਨ ਦੇ ਵਿੱਚੋਂ ਸ਼ਾਇਦ ਉਹਨਾਂ ਨੇ ਆਲਰੇਡੀ ਐਲਾਨ ਕਰ ਦਿੱਤਾ ਆ। ਉਧਰ ਜਿਹੜੇ ਅਰਬ ਮੁਲਕ ਨੇ ਉਹਨਾਂ ਨੇ ਈਰਾਨ ਨੂੰ ਕਿਹਾ ਵੀ ਭਾਈ ਠੰਡ ਰੱਖਿਓ। ਉਹ ਕਹਿੰਦੇ ਵੀ ਭਾਈ ਕਿਹੜੀਆਂ ਗੱਲਾਂ ਤੁਸੀਂ ਕਰਦੇ, ਠੰਡ ਹੁੰਡ ਵਾਲਾ ਕੰਮ ਜਿਹੜਾ ਉਹ ਲੰਘ ਗਿਆ। ਉਹਨਾਂ ਨੇ ਜਿਹੜਾ ਰਿਜੈਕਟ ਕਰ ਦਿੱਤਾ ਆ ਇਹ ਜਿਹੜੀਆਂ ਗੱਲਾਂ US ਤੇ ਅਰਬ ਮੁਲਕਾਂ ਦੇ ਦੁਆਰਾ ਵੀ ਆਪਣੇ ਰਿਸਪੌਂਸ ਦੇ ਵਿੱਚ ਤੁਸੀਂ ਜਿਹੜਾ ਉਹ ਠਰਮਾ ਵਰਤਿਓ, ਜਦੋਂ ਹਮਾਸ ਦੇ ਲੀਡਰ ਨੂੰ ਉਹਨਾਂ ਦੇ ਹੀ ਘਰੇ ਆ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਉੱਥੇ ਮਾਰ ਦਿੱਤਾ ਸੀਗਾ। ਸੋ ਈਰਾਨ ਕਹਿੰਦੇ ਆ ਵੀ ਇਸ ਟਾਈਮ ਪੂਰੀ ਤਿਆਰੀ ਕੱਸੀ ਬੈਠਾ ਆ ਇਜ਼ਰਾਈਲ ਦੇ ਉਲਟ, ਤੇ ਉਹਨਾਂ ਨੇ ਕਿਹਾ ਵੀ ਅਸੀਂ ਇਸ ਦਾ ਬਹੁਤ ਵੱਡਾ ਜਿਹੜਾ ਆ ਉਹ ਬਦਲਾ ਲਵਾਂਗੇ। ਈਰਾਨ ਕਹਿੰਦਾ ਵੀ ਇਜ਼ਰਾਈਲ ਨੇ ਆਪਣਾ ਜਿਹੜੀ ਕਬਰ ਆ ਉਹ ਆਪ ਇਦਾਂ ਕਰਕੇ ਜਿਹੜੀ ਉਹ
ਖੋਦ ਲਈ ਹੈਗੀ ਆ ਉਹ ਪੱਟੀ ਆ। ਸੋ ਹਜ਼ਬੁੱਲਾ ਵਾਲੇ ਉਹਨਾਂ ਨੇ ਜਿਹੜੇ ਡਰੋਨ ਹਮਲੇ ਆ ਅੱਜ ਇਸ ਟਾਈਮ ਮੰਡੇ ਨੂੰ ਇਜ਼ਰਾਈਲ ਦੇ ਉਲਟ ਜਿਹੜੇ ਉਹ ਸ਼ੁਰੂ ਕੀਤੇ ਹੈਗੇ ਆ। ਈਰਾਨ ਨੇ ਵੀ ਇੱਕ ਵੱਡਾ ਜਿਹੜਾ ਅਸੌਲਟ ਆ ਉਸ ਦਾ ਜਿਹੜੀ ਧਮਕੀ ਆ ਉਹ ਦਿੱਤੀ ਆ। ਇਜ਼ਰਾਈਲ ਤੇ ਈਰਾਨ ਤੇ ਉਸਦੇ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਈਰਾਨ ਦੀਆਂ ਕਹਿ ਲਓ ਵੀ ਲੜਾਕੂ ਜਿਹੜੇ ਉਹਦੇ ਮੋਰਚੇ ਆ, ਉਹ ਜਾਂ ਉਹਨਾਂ ਨੂੰ ਟੈਰਰਿਸਟ ਪ੍ਰੋਕਸੀਜ਼ ਵੀ ਆਖ ਦਿੰਦੇ ਆ, ਵੀ ਉਹਨਾਂ ਦੇ ਦਰਮਿਆਨ ਜਿਹੜੀ ਟੈਨਸ਼ਨਸ ਆ ਉਹ ਲਗਾਤਾਰ ਵਧੀਆਂ ਆ। ਸੋ ਹਜ਼ਬੁੱਲਾ ਨੇ ਕਿਹਾ ਵੀ ਮੰਡੇ ਦਾ ਜਿਹੜਾ ਇਹ ਸਟ੍ਰਾਈਕ ਹੋਈ ਆ, ਅਸੀਂ ਜਿਹੜਾ ਇਹ ਹਮਲਾ ਕੀਤਾ ਆ, ਇਹ ਅਟੈਕ ਤੇ ਜਿਹੜੀ ਅਸੈਸੀਨੇਸ਼ਨ ਇਜ਼ਰਾਈਲ ਦੇ ਦੁਆਰਾ ਕੀਤੀਆਂ ਜਾ ਰਹੀਆਂ ਸੀ, ਉਸ ਦੇ ਜਵਾਬ ਵਜੋਂ ਤੁਹਾਨੂੰ ਇਹ ਜਿਹੜਾ ਜਵਾਬ ਆ ਉਹ ਦਿੱਤਾ ਜਾ ਰਿਹਾ ਹੈ। ਹਮਾਸ ਦਾ ਜਿਹੜਾ ਪੋਲੀਟੀਕਲ ਲੀਡਰ ਇਸਮਾਇਲ ਹਨੀਆ, ਉਸ ਨੂੰ ਪਿਛਲੇ ਹਫ਼ਤੇ ਈਰਾਨ ਦੀ ਕੈਪੀਟਲ ਦੇ ਵਿੱਚ ਮਾਰਨ ਤੋਂ ਬਾਅਦ ਚ, ਤੇ ਹਜ਼ਬੁੱਲਾ ਦਾ ਜਿਹੜਾ ਕਮਾਂਡਰ ਫਾਊਦ ਸ਼ੁਕਰ, ਉਸ ਨੂੰ ਬੈਰੂਤ ਦੇ ਵਿੱਚ ਮਾਰਨ ਤੋਂ ਬਾਅਦ ਚ ਇਹ ਜਿਹੜਾ ਮਸਲਾ ਆ ਇੱਥੇ ਤੱਕ ਆਣ ਪਹੁੰਚਿਆ ਆ। ਉਧਰ ਨੇਤਨਿਆਹੂ ਆਪਣੀ ਜਿਹੜੀ ਕੈਬਨਿਟ ਆ ਉਸ ਦੀਆਂ ਮੀਟਿੰਗਾਂ ਕਰ ਰਿਹਾ ਆ। ਇੱਧਰ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ US ਦੇ ਵਿੱਚ, ਇਹਨਾਂ ਨੂੰ ਕਿੱਦਾਂ ਹੈਲਪ ਕੀਤੀ ਜਾ ਸਕਦੀ ਆ, ਉਸ ਦੇ ਲਈ ਵੀ ਜਿਹੜੀ ਆਪਣੀ ਮੀਟਿੰਗਸ ਆ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਰੂਮਸ ਦੇ ਵਿੱਚ ਜਿਹੜੀਆਂ ਉਹ ਦੱਸੀਆਂ, ਜਿਹੜੀਆਂ ਐਮਰਜੈਂਸੀ ਰੂਮ ਹੁੰਦੇ ਆ, ਸਿਚੁਏਸ਼ਨ ਰੂਮ ਹੁੰਦੇ ਆ, ਉਸ ਦੇ ਵਿੱਚ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਸੋ ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਆ। ਉੱਤੇ ਨਾਲ ਦੇ ਨਾਲ ਹੁਣ ਬਾਈਡਨ ਪ੍ਰਸ਼ਾਸਨ ਦੇ ਉੱਤੇ ਇਹ ਵੀ ਪ੍ਰੈਸ਼ਰ ਪੈ ਰਿਹਾ ਵੀ ਜਿਹੜਾ ਈਰਾਨ ਨੂੰ ਸੈਂਕਸ਼ਨ ਰਿਲੀਫ ਦੇ ਲਈ ਬਿਲੀਅਨਸ ਆਫ ਡਾਲਰ ਦੇਣੇ ਸੀ, ਉਸ ਦੇ ਉੱਤੇ ਰੋਕ ਲਗਾਈ ਜਾਵੇ। ਜੀ ਬਿਲਕੁਲ। ਸੋ ਈਰਾਨ ਵਾਲਿਆਂ ਨੇ ਸ਼ਰੇਆਮ USA ਨੂੰ ਕਹਿਤਾ ਹੈ ਵੀ ਸਾਡੇ ਜਿਹੜਾ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਸਲਾਹ ਆ ਉਹ ਨਾ ਦਿਓ। ਟੋਨੀ ਬਲਿੰਕਨ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਥੋੜਾ ਸਹਿਜ ਨਾ ਚੱਲੋ, ਪਰ ਈਰਾਨ ਵਾਲੇ ਜਿਹੜੇ ਆ ਇਸ ਟਾਈਮ ਪੂਰੇ ਗੁੱਸੇ ਦੇ ਵਿੱਚ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਆਪਣੀ ਜਿਹੜੀ ਟੌਪ ਦੀ ਜਿਹੜੀ ਕਮਾਂਡ ਆ ਮਿਲਟਰੀ ਦੀ, ਉਹਦੇ ਨਾਲ ਇੱਕ ਮੀਟਿੰਗ ਰੱਖੀ ਹੈਗੀ ਆ ਵੀ ਇਨ ਕੇਸ ਈਰਾਨ ਵਾਲੇ ਇਜ਼ਰਾਈਲ ਤੇ ਅਟੈਕ ਕਰਦੇ ਆ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈਗਾ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਮਰੀਕਾ ਦੇ ਬੇਸਿਸ ਆ ਉਹ ਮਿਡਲ ਈਸਟ ਦੇ ਵਿੱਚ ਹੈਗੇ ਆ। ਜੀ ਬਿਲਕੁਲ। ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਵਾਪਸ ਜਿਹੜਾ ਉਹ ਆ ਕੇ ਗੱਲਾਂ ਬਾਤਾਂ ਜਿਹੜੀਆਂ ਆ ਉਹ ਕਰਦੇ ਆ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक फिर आप सबका स्वागत है। इस वक्त प्रोग्राम चल रहा जी अपना, इस मौके अपडेट अमेरिका। हरजोत सिंह जी आਇਆਂ ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵਿੱਚ ਵੱਧਦੇ ਜਾਈਏ ਤਾਂ ਅੱਜ ਤੋਂ 12 ਸਾਲ ਪਹਿਲਾਂ 2012 ਦੇ ਵਿੱਚ 2012 ਦੇ ਵਿੱਚ 5 ਅਗਸਤ ਦੇ ਦਿਨ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ ਵਿਸਕੌਨਸਨ ਦੇ ਸ਼ਹਿਰ ਓਕ ਕ੍ਰੀਕ ਦੇ ਵਿੱਚ, ਜਿੱਥੇ ਓਕ ਕ੍ਰੀਕ ਗੁਰਦੁਆਰਾ ਸਾਹਿਬ ਵਿਖੇ ਇੱਕ ਵਾਈਟ ਸੁਪਰਮੇਸਿਸਟ, ਇੱਕ ਵਾਈਟ ਅੱਤਵਾਦੀ ਦੇ ਦੁਆਰਾ ਆ ਕੇ ਗੋਲੀकांड ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਵਿੱਚ ਕੁੱਲ 7 ਜਾਣਿਆਂ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਸੀਗੀਆਂ। ਇਹ ਆਰਮੀ ਵੈਟਰਨ ਵੀ ਰਿਹਾ ਸੀਗਾ ਜਿਸ ਨੇ ਆ ਕੇ ਜਿਹੜੀਆਂ ਇਹ ਗੋਲੀकांड ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਇਸਨੇ ਆਪਣੇ ਆਪ ਨੂੰ ਮਾਰ ਲਿਆ ਸੀਗਾ। ਇਹ 40 ਸਾਲਾ ਵੇਡ ਮਾਈਕਲ ਪੇਜ ਸੀਗਾ ਜਿਸ ਨੇ 6 ਜਾਣਿਆਂ ਨੂੰ ਉਸ ਟਾਈਮ ਦੇ ਉੱਤੇ ਉੱਥੇ ਹੀ ਮੁਕਾ ਦਿੱਤਾ ਤੇ 4 ਹੋਰ ਜਾਣੇ ਜ਼ਖਮੀ ਕੀਤੇ, ਜਿਨ੍ਹਾਂ ਚੋਂ ਇੱਕ ਜਾਣੇ ਦੀ ਬਾਅਦ ਚ ਮੌਤ ਹੋਈ ਸੀ। ਮਰਨ ਵਾਲਿਆਂ ਦੇ ਵਿੱਚ ਪਰਮਜੀਤ ਕੌਰ, ਸੁਵੇਗ ਸਿੰਘ ਖੱਤੜਾ, ਸਤਨਾਮ ਸਿੰਘ ਕਾਲੇਕਾ, ਰਣਜੀਤ ਸਿੰਘ, ਸੀਤਾ ਸਿੰਘ, ਪ੍ਰਕਾਸ਼ ਸਿੰਘ ਤੇ ਪੰਜਾਬ ਸਿੰਘ ਜਿਹੜੇ ਉਹਨਾਂ ਦੇ ਨਾਮ ਸੀਗੇ। ਸੋ 2012 ਦੇ ਵਿੱਚ ਇਹ ਜਿਹੜੀ ਘਟਨਾ ਆ ਵਾਪਰੀ ਸੀਗੀ, ਜਿੱਥੇ ਇਸ ਜਿਹੜੇ ਵਾਈਟ ਸੁਪਰੀਮੇਸਿਸਟ ਦੇ ਦੁਆਰਾ ਗੁਰਦੁਆਰੇ ਦੇ ਵਿੱਚ ਆ ਕੇ ਇਹ ਗੋਲੀकांड ਨੂੰ ਅੰਜਾਮ ਦਿੱਤਾ ਗਿਆ ਸੀ। ਉੱਥੇ ਉਸ ਟਾਈਮ ਦੇ ਉੱਤੇ ਸੰਗਤ ਤਾਂ ਘੱਟ ਸੀਗੀ, ਪਰ ਫਿਰ ਵੀ ਜਿਹੜੇ ਲੋਕ ਆ ਇੱਧਰ ਸੇਵਾ ਦੇ ਵਿੱਚ ਜਿਹੜੇ ਆਏ ਸੀ ਜਾਂ ਸੇਵਾਦਾਰ ਸੀਗੇ ਜਾਂ ਉੱਥੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੇ ਉੱਤੇ ਇਸਨੇ ਹਮਲੇ ਕੀਤੇ। ਕਈਆਂ ਨੇ ਕਈ ਵੱਖ-ਵੱਖ ਥਾਵਾਂ ਦੇ ਉੱਤੇ ਲੁੱਕ ਕੇ ਜਿਹੜੀ ਉਹ ਬਾਅਦ ਦੇ ਵਿੱਚ ਆਪਣੀ ਜਾਨ ਵੀ ਜਿਹੜੀ ਉਹ ਬਚਾਈ ਸੀ। ਪਰ ਉੱਥੇ ਜਿਹੜਾ ਇੱਕ ਪੁਲਿਸ ਵਾਲਾ ਸੀਗਾ ਉਸਨੇ ਆ ਕੇ ਮੋਹਰੇ ਆ ਕੇ, ਬ੍ਰਾਇਨ ਕਰਕੇ ਉਹਨਾਂ ਦਾ ਸ਼ਾਇਦ ਨਾਮ ਸੀਗਾ, ਮੈਂ ਪੂਰਾ ਨਾਮ ਬ੍ਰਾਇਨ ਮਰਫੀ, ਲੈਫਟੀਨੈਂਟ ਬ੍ਰਾਇਨ ਮਰਫੀ, ਉਹ ਪਹਿਲੇ ਫਸਟ ਰਿਸਪੋਂਡੈਂਟ ਸੀਗੇ ਜਿਨ੍ਹਾਂ ਨੇ ਆ ਕੇ ਇਸ ਗੋਲੀकांड ਦੇ ਜਵਾਬ ਦੇ ਵਿੱਚ ਗੋਲੀਆਂ ਜਿਹੜੀਆਂ ਚਲਾਈਆਂ ਸੀ। ਇਵੈਂਚੁਅਲੀ ਉਸ ਅੱਤਵਾਦੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਬਾਅਦ ਚ ਮਾਰ ਲਿਆ ਸੀਗਾ। ਜੀ ਬਿਲਕੁਲ, ਅਗਸਤ 5 2012 ਨੂੰ ਓਕ ਕ੍ਰੀਕ ਗੁਰਦੁਆਰਾ ਸਾਹਿਬ ਜੋ ਮਿਲਵਾਕੀ ਵਿਸਕੌਨਸਨ ਵਾਲਾ ਏਰੀਆ ਆ ਉੱਥੇ ਆ, ਤੇ ਉੱਥੇ ਇਸਨੇ ਗੋਲੀਆਂ ਚਲਾ ਕੇ ਸ਼ਰੇਆਮ ਸਿੱਖਾਂ ਨੂੰ ਮਾਰ ਦਿੱਤਾ ਸੀ। ਉਸ ਤੋਂ ਬਾਅਦ ਅਮਰੀਕਾ ਨੇ
ਸਿੱਖਾਂ ਦੇ ਹੱਕ ਦੇ ਵਿੱਚ ਬਹੁਤ ਵੱਡਾ ਜਿਹੜਾ ਹਾਂ ਦਾ ਨਾਅਰਾ ਮਾਰਿਆ ਤੇ ਅਮਰੀਕਾ ਦੇ ਝੰਡੇ ਡਾਊਨ ਰਹੇ ਬਹੁਤ ਲੰਮਾ ਸਮਾਂ, ਲਗਭਗ ਇੱਕ ਹਫ਼ਤਾ। ਤੇ CNN ਵਰਗੇ ਜਿੰਨਾ ਵੀ ਮੀਡੀਆ ਸੀ ਉਹਨਾਂ ਨੇ ਸਿੱਖਾਂ ਦੇ ਬਾਰੇ ਬਹੁਤ ਜ਼ਿਆਦਾ ਜਿਹੜੀ ਐਜੂਕੇਸ਼ਨ ਦਿੱਤੀ। ਸੋ ਲੋਕਾਂ ਨੂੰ ਪਤਾ ਵੀ ਚੱਲਿਆ ਵੀ ਸਿੱਖ ਕੌਣ ਹੈਗੇ ਆ। ਸੋ ਇਹ 9/11 ਤੋਂ ਬਾਅਦ ਜਦੋਂ ਬਲਬੀਰ ਸਿੰਘ ਸੋਢੀ ਉਹਨਾਂ ਦਾ ਐਰੀਜ਼ੋਨਾ 'ਚ ਕਤਲ ਕੀਤਾ ਗਿਆ ਸੀ ਉਹਨਾਂ ਨੂੰ ਮੁਸਲਮਾਨ ਸਮਝ ਕੇ, ਉਸ ਤੋਂ ਬਾਅਦ ਦੂਜੀ ਵਾਰੀ ਇਹ ਬਹੁਤ ਵੱਡਾ ਜਿਹੜਾ ਸਿੱਖਾਂ ਦੇ ਇਹ ਗੁਰੂ ਘਰ ਦੇ ਉੱਤੇ ਜਿਹੜੇ ਹਮਲਾ ਹੀ ਸੀ ਆਪਾਂ ਕਹਿ ਸਕਦੇ ਹਾਂ। ਗੁਰੂ ਘਰ ਦੇ ਵਿੱਚ ਲੋਕ ਐਤਵਾਰ ਨੂੰ ਗਏ ਹੋ ਸੀਗੇ। ਸੋ ਅੱਜ 12 ਸਾਲ ਹੋ ਗਏ ਹੈਗੇ ਆ। ਸੋ ਉਹਨਾਂ ਸਾਰੇ ਹੀ ਜਿਹੜੇ ਇਨੋਸੈਂਟ ਜਿਹੜੇ ਸਿੱਖ ਉੱਥੇ ਮਾਰੇ ਗਏ ਸੀ, ਆਪਾਂ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ। ਨਾਲ ਦੇ ਨਾਲ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਅਮਰੀਕਾ ਕੈਨੇਡਾ ਦੇ ਵਿੱਚ ਇੱਥੇ ਦੇ ਲੋਕਾਂ ਨੂੰ, ਇੱਥੇ ਦੀਆਂ ਸਰਕਾਰਾਂ ਨੂੰ ਐਜੂਕੇਟ ਕਰਦੀਆਂ ਆ ਸਿੱਖੀ ਬਾਰੇ, ਉਹਨਾਂ ਦਾ ਸਾਰਿਆਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਵੀ ਆ। ਤੇ ਸਾਨੂੰ ਇਸੇ ਤਰ੍ਹਾਂ ਜਿਹੜਾ ਆ ਐਕਟਿਵ ਰਹਿਣਾ ਚਾਹੀਦਾ। ਹੁਣ ਤੁਸੀਂ ਦੇਖੋ ਭਈ ਅੱਜ ਤੋਂ 12 ਸਾਲ ਪਹਿਲਾਂ ਇਹ ਕੁਝ ਵਾਪਰਿਆ ਤੇ ਹਜੇ ਕੁਝ ਦਿਨ ਪਹਿਲਾਂ ਹੀ ਮਿਲਵਾਕੀ ਦੇ ਵਿੱਚ ਜੋ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਸੀਗੀ ਉੱਥੇ ਜਿਹੜੀ ਅਟਾਰਨੀ ਹਰਮੀਤ ਢਿੱਲੋਂ ਉਸਨੇ ਅਰਦਾਸ ਵੀ ਕੀਤੀ ਸੀ ਸਿੱਖਾਂ ਦੀ। ਸੋ ਆਪਾਂ ਨੂੰ ਜੋ ਸਿੱਖ ਆਇਡੈਂਟੀਟੀ ਦੇ ਬਾਰੇ, ਸਿੱਖ ਇਸ਼ੂਜ਼ ਬਾਰੇ ਹਰ ਇੱਕ ਅਮਰੀਕਨ ਨੂੰ, ਹਰ ਇੱਕ ਇੱਥੇ ਦੇ ਪੋਲੀਟੀਸ਼ੀਅਨ ਨੂੰ ਐਜੂਕੇਟ ਕਰਨਾ ਚਾਹੀਦਾ ਆ ਤਾਂ ਕਿ ਜਿਹੜਾ ਅਸੀਂ ਵੀ ਐਜ਼ ਏ ਅਮਰੀਕਨ ਸਿਟੀਜ਼ਨ ਸਾਡੀਆਂ ਕੀ ਜ਼ਰੂਰਤਾਂ ਹੈਗੀਆਂ, ਕੀ ਲੋੜਾਂ ਆ, ਕਿੱਥੇ ਸਾਡੇ ਨਾਲ ਧੱਕਾ ਹੁੰਦਾ ਆ, ਉਹ ਉਹਨਾਂ ਨੂੰ ਪਤਾ ਚੱਲਦਾ ਰਹੇ। ਰੀਸੈਂਟਲੀ ਹਰਜੋਤ ਸਿੰਘ ਜੀ, ਇਸੀ ਯਾਦ ਦੇ ਵਿੱਚ ਜਦੋਂ ਆਈ ਥਿੰਕ ਪਿਛਲੇ ਸਾਲ ਇੱਥੋਂ ਜਿਹੜਾ ਮੋਟਰਸਾਈਕਲ ਕਲੱਬ ਵਾਲਿਆਂ ਨੇ ਰਾਈਡ ਕੀਤੀ ਸੀਗੀ, ਉੱਥੇ ਇੱਕ ਆਪਣੇ FBI ਦੇ ਪੰਜਾਬੀ ਏਜੰਟ ਜਿਹੜੇ ਆਏ ਸੀ, ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਮਾਤਾ ਪਿਤਾ ਜੀ ਉਸ ਟਾਈਮ ਤੇ ਇਸ ਗੋਲੀकांड ਦੇ ਵਿੱਚ ਮੌਜੂਦ ਸੀਗੇ। ਉਹ ਉੱਥੇ ਕਹਿੰਦੇ ਵੀ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਮੈਂ ਉਸ ਟਾਈਮ ਦੇ ਉੱਤੇ ਕੀ ਕਰਾਂ। ਤੁਹਾਡੇ ਹੱਥ ਵੱਜ ਜਾਂਦੇ ਆ, ਤੁਸੀਂ ਨਮ ਹੋ ਜਾਂਦੇ ਆ, ਤੁਸੀਂ ਸੁੰਨ ਹੋ ਜਾਂਦੇ ਆ, ਤੁਸੀਂ ਕਰੋਗੇ ਤਾਂ ਕਰੋਗੇ ਕੀ, ਜਿੰਨੀ ਦੇਰ ਨੂੰ ਤੁਸੀਂ ਉੱਥੇ ਪਹੁੰਚਣਾ ਆ। ਗੋਲੀकांड ਤਾਂ ਸਕਿੰਟਾਂ ਮਿੰਟਾਂ ਦੇ ਵਿੱਚ ਜਿਹੜੇ ਉਹ ਨਿਬੜ ਜਾਂਦੇ ਆ। ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਨੇ ਬਾਅਦ 'ਚ ਇਸ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਸੀ। ਓਕ ਰੀਫ ਪੁਲਿਸ ਦੇ ਜਿਹੜੇ ਉਸ ਟਾਈਮ ਦੇ ਉੱਤੇ ਚੀਫ ਸੀਗੇ ਜੌਨ ਐਡਵਰਡਸ, ਉਹਨਾਂ ਨੇ ਇਸ ਪੂਰੇ ਇਨਸੀਡੈਂਟ ਨੂੰ ਡੋਮੈਸਟਿਕ ਟੈਰਰਿਜ਼ਮ ਇਨਸੀਡੈਂਟ ਦੇ ਤੌਰ ਦੇ ਉੱਤੇ ਜਿਹੜੀਆਂ ਮੁੱਢਲੀਆਂ ਸਟੇਜਸ ਦੇ ਵਿੱਚ ਇਨਵੈਸਟੀਗੇਸ਼ਨ ਨੂੰ ਜਿਹੜਾ ਉਹ ਦੇਖਿਆ ਸੀਗਾ। ਬਾਅਦ ਦੇ ਵਿੱਚ ਓਕ ਕ੍ਰੀਕ ਪੁਲਿਸ ਨੇ ਇਹ ਜਿਹੜੀ ਪੂਰੀ ਇਨਵੈਸਟੀਗੇਸ਼ਨ ਆ FBI ਦੇ ਹੱਥੇ ਜਿਹੜੀ ਉਹ ਦਿੱਤੀ ਸੀਗੀ। ਇਹ ਵਾਈਟ ਸੁਪਰਮੇਸਿਸਟ ਗਰੁੱਪ ਦਾ ਬੰਦਾ ਸੀਗਾ ਵੇਡ ਪੇਜ, ਜਿਸ ਦੀ ਜਿਹੜੀ ਰੇਸ਼ੀਅਲ ਮੋਟੀਵੇਸ਼ਨ ਸੀਗੀ ਵੀ ਉਹ ਦੂਜੇ ਨਸਲ ਦੇ ਲੋਕਾਂ ਦੇ ਨਾਲ ਉਸ ਦੀ ਨਫ਼ਰਤ ਸੀ। ਉਸੇ ਦੇ ਤਹਿਤ ਹੀ ਇਸ ਨੇ ਜਿਹੜਾ ਇਹ ਹਮਲਾ ਗੁਰਦੁਆਰਾ ਸਾਹਿਬ ਦੇ ਉੱਤੇ ਕੀਤਾ ਸੀ। ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਸੀ ਤੇ ਆਈ ਥਿੰਕ ਰਾਇਨ ਹੁੰਦੇ ਸੀਗੇ, ਆਈ ਥਿੰਕ ਉਧਰੋਂ ਸੈਨੇਟਰ ਜਾਂ ਹਾਊਸ ਦੇ ਸਪੀਕਰ ਹੁੰਦੇ ਸੀਗੇ ਉਸ ਟਾਈਮ, ਪੌਲ ਰਾਇਨ ਵਿਸਕੌਨਸਨ ਤੋਂ। ਸੋ ਉਹਨਾਂ ਨੇ ਵੀ ਉੱਥੇ ਆਏ। ਸੋ ਲੋਕਾਂ ਦੇ ਵਿੱਚ ਵਾਹਵਾ ਕਹਿ ਸਕਦੇ ਹਾਂ ਚਰਚਾ ਤਾਂ ਜਿਹੜੀ ਇਸ ਦੀ ਜਿਹੜੀ ਉਹ ਹੋਈ ਆ, ਪਰ ਇਹ ਆ ਵੀ ਆਪਾਂ ਨੂੰ ਇਹਨਾਂ ਸਾਰੇ ਇਨਸੀਡੈਂਟਸ ਤੋਂ ਇੱਕ ਤਾਂ ਆਪਣੀ ਸਿਕਿਉਰਿਟੀ ਸੇਫਟੀ ਨੂੰ ਲੈ ਕੇ ਖੁਦ ਆਪਾਂ ਕੀ ਕਰ ਸਕਦੇ ਹਾਂ ਉਹ ਜਿਹੜਾ ਉਹ ਕੰਮ ਕਰਨਾ ਚਾਹੀਦਾ ਆ। ਤੇ ਨਾਲ ਦੇ ਨਾਲ ਅਜਿਹੇ ਮਾਮਲਿਆਂ ਦੇ ਵਿੱਚ ਕੁਝ ਅਜਿਹੇ ਲਾ ਮੇਕਿੰਗ ਦੇ ਵਿੱਚ ਵੀ ਲਾ ਮੇਕਰਸ ਦੇ ਕੋਲੋਂ ਵੀ ਕੋਈ ਅਜਿਹੇ ਕਾਨੂੰਨ ਜਿਹੜੇ ਹੋਣੇ ਚਾਹੀਦੇ ਆ ਵੀ ਅਜਿਹੇ ਮਾਮਲਿਆਂ ਨੂੰ ਜਿਹੜਾ ਸਖਤੀ ਦੇ ਨਾਲ ਜਿਹੜਾ ਉਹ ਨਜਿੱਠਿਆ ਜਿਹੜਾ ਹੋ ਜਾਵੇ। ਸੋ ਚਾਹੇ ਉੱਥੇ ਉਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸੀਗੇ, ਲੰਗਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਸੀਗੇ ਲੋਕ, ਤੇ ਜਾਂ ਫਿਰ ਉੱਥੋਂ ਦੇ ਜਿਹੜੇ ਉਹ ਪ੍ਰਧਾਨ ਸੀਗੇ ਜਾਂ ਮੁੱਖ ਸੇਵਾਦਾਰ ਸੀਗੇ, ਇੱਦਾਂ ਸੀਗੇ, ਉਹਨਾਂ ਜਿਹੜੇ ਵੀ ਉੱਥੇ ਮੌਜੂਦ ਸੀਗੇ ਉਹ ਇਸ ਦੀ ਗੋਲੀ ਦਾ ਕਈ ਜਣੇ ਉਹ ਸ਼ਿਕਾਰ ਹੋਏ ਸੀ। ਲੈਫਟੀਨੈਂਟ ਜਿਹੜੇ ਬ੍ਰਾਇਨ ਮਰਫੀ, ਉਹਨਾਂ ਨੇ ਗੋਲੀਆਂ ਜ਼ਰੂਰ ਚਲਾਈਆਂ ਸੀਗੀਆਂ ਇਸ ਦੇ ਉੱਤੇ, ਆਪ ਵੀ ਉਹ ਬਹੁਤ ਬੁਰੀ ਤਰ੍ਹਾਂ ਇਸ ਦੇ ਵਿੱਚ ਉਹ ਫੱਟੜ ਹੋਏ ਸੀ। ਬਾਅਦ ਦੇ ਵਿੱਚ ਮਰਫੀ ਹੁਣਾਂ ਨੂੰ ਸਿੱਖ ਕਮਿਊਨਿਟੀ ਦੇ ਦੁਆਰਾ ਕਾਫੀ ਜ਼ਿਆਦਾ ਜਿਹੜਾ ਆ ਉਹ ਇਨਾਮ ਵੀ ਜਿਹੜਾ ਉਹ ਦਿੱਤਾ ਗਿਆ, ਫੰਡ ਰੇਜ਼ਿੰਗ ਵੀ ਕੀਤੀ ਗਈ। $1,00,000 ਜਿਹੜਾ ਉਹ ਫੰਡ ਰੇਜ਼ ਕਰਕੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਦਿੱਤਾ ਗਿਆ। ਸਿੱਖ ਫਾਰ ਜਸਟਿਸ ਵਾਲਿਆਂ ਨੇ, ਉਹਨਾਂ ਨੇ ਵੀ ਉਸ ਟਾਈਮ ਦੇ ਉੱਤੇ ਇਹਨਾਂ ਨੂੰ $10,000 ਜਿਹੜੇ ਆ ਉਹ ਦਿੱਤੇ ਸੀਗੇ। ਸੋ ਜਿਹੜੇ ਬਾਬਾ ਪੰਜਾਬ ਸਿੰਘ ਸੀਗੇ ਉਹ ਫੱਟੜ ਹੋਏ ਸੀਗੇ, ਉਹ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਮੌਤ, ਕਿਉਂਕਿ ਪੈਰਾਲਾਈਜ਼ ਹੋ ਗਏ ਸੀ ਉਸ ਗੋਲੀकांड ਤੋਂ ਬਾਅਦ ਚ, ਤੇ 2 ਮਾਰਚ 2020 ਨੂੰ ਬਾਅਦ ਚ ਉਹਨਾਂ ਦੀ ਉਸ ਸੱਟਾਂ ਦੀ ਤਾਬ ਹੀ ਆ ਉਸ ਦੇ ਕਰਕੇ ਮੌਤ ਹੋਈ ਸੀ।
ਪਰ ਅਨਫੋਰਚੂਨੇਟ ਪਾਰਟ ਆ, ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ ਭੁੱਲ ਜਾਂਦੇ ਆ। ਮੈਨੂੰ ਲੱਗਦਾ ਨਹੀਂ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਵੀ ਇਹਨਾਂ ਦੇ ਸੰਬੰਧ ਦੇ ਵਿੱਚ ਅਰਦਾਸ ਯਾਦ ਹੋਈ ਹੋਊਗੀ ਅੱਜ, ਜਾਂ ਕਰਨਗੇ, ਜਾਂ ਪਿਛਲੇ ਸੰਡੇ ਜਾਂ ਮੋਹਰ ਵਾਲੇ ਸੰਡੇ ਦੇ ਵਿੱਚ ਸਾਰੇ ਹੀ ਆਪਣੀ ਜਿਹੜੀ ਜਿੱਥੇ ਜਿੱਥੇ ਵੀ ਗੁਰੂ ਘਰ ਹੈਗੇ ਆ, ਆਪਣੀ ਸੰਗਤ ਨੂੰ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਜ਼ਰੂਰ ਕਰਨੀ ਚਾਹੀਦੀ ਆ, ਤੇ ਨਾਲ ਇਸ ਇੰਸੀਡੈਂਟ ਬਾਰੇ ਦੱਸਣਾ ਵੀ ਚਾਹੀਦਾ, ਤਾਂ ਕਿ ਬਿਲਕੁਲ ਫਿਊਚਰ ਦੇ ਬਾਰੇ ਸਾਰੇ ਜਣੇ ਅਲਰਟ ਹੋਣ। ਜੀ। ਜੀ, ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਇਹ ਬੜੀ ਖਤਰਨਾਕ ਖਬਰ ਆ। ਜਦੋਂ ਤੋਂ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲਬਾਤ ਹੋ ਰਹੀ ਹੈਗੀ ਆ, USA ਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਕਤਲ, ਤੇ ਉਸ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਮਾਰਨ ਦੀ ਕੋਸ਼ਿਸ਼ ਜੋ ਨਿਕਲ ਗੁਪਤਾ ਵੱਲੋਂ ਕੀਤੀ ਗਈ ਆ, ਤੇ ਉਸ ਸਾਰੇ ਮਾਹੌਲ ਤੋਂ ਹੁਣ ਇੱਕ ਤਰ੍ਹਾਂ ਦੇ ਨਾਲ ਭਾਰਤੀ ਸਰਕਾਰ ਨੇ ਆਪਣੇ ਏਜੰਟ ਤਾਂ ਜਿਹੜੇ ਰਾਹ ਦੇ ਬਹੁਤ ਸਾਰੇ ਸੀ ਉਹ ਕੱਢ ਲਏ ਅਮਰੀਕਾ ਕੈਨੇਡਾ ਦੇ ਵਿੱਚੋਂ, ਪਰ ਉਹਨਾਂ ਨੇ ਹੁਣ ਇੱਕ ਹੋਰ ਫਰੰਟ ਦੇ ਉੱਤੇ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਆ, ਸਿੱਖਾਂ ਨੂੰ ਪੂਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਬਦਨਾਮ ਕਰਨਾ ਆ। ਟੋਟਲੀ ਜਿਹੜਾ ਇੰਡੀਆ ਦਾ ਜਿਹੜਾ ਮੀਡੀਆ ਆ ਇਸ ਟਾਈਮ ਸ਼ਰੇਆਮ ਲੱਗਾ ਹੋਇਆ ਆ। ਇੱਕ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੱਸਣ ਲੱਗਾ, ਇੱਥੋਂ ਤੁਸੀਂ ਅੰਦਾਜ਼ਾ ਲਾ ਲਿਓ। ਅੱਜ ਦੀ ਡੇਟ ਦੇ ਵਿੱਚ ਇੰਡੀਆ 'ਚ ਬਹੁਤ ਸਾਰੇ ਜਿਹੜੇ ਇੰਡੀਆ ਪੱਖੀ ਜਿਹੜੇ ਉੱਥੇ ਦੇ ਉਹਨਾਂ ਦੇ ਜੌਬ ਕਰਨ ਵਾਲੇ ਆ, ਜਾਂ ਕੋਈ ਮਿਲਟਰੀ 'ਚ ਆ, ਪੱਗਾਂ ਬੰਨ ਕੇ ਉਹ ਸਿੱਖਾਂ ਨੂੰ ਬਦਨਾਮ ਕਰ ਰਹੇ ਆ। ਕੱਲਾ ਸਿੱਖਾਂ ਨੂੰ ਨਹੀਂ, ਗੁਰੂ ਘਰਾਂ ਨੂੰ ਵੀ, ਵੀ ਜੀ ਅਮਰੀਕਾ ਕੈਨੇਡਾ ਦੇ ਜਿਹੜੇ ਗੁਰੂ ਘਰ ਆ ਉੱਥੇ ਡਰੱਗ ਦਾ ਪੈਸਾ ਆਉਂਦਾ, ਉਹ ਡਰੱਗ ਦਾ ਪੈਸਾ ਜਿਹੜੇ ਆ ਉਹ ਖਾਲਿਸਤਾਨੀਆਂ ਨੂੰ ਦਿੰਦੇ ਆ, ਉਹ ਉੱਥੇ ਜਿਹੜੇ ਰੌਲਾ ਪਾਉਂਦੇ ਹੈਗੇ ਆ। ਇਹ ਸ਼ਰੇਆਮ ਸਿੱਖਾਂ ਤੋਂ ਉਹ ਕੁਹਾ ਰਹੇ ਆ, ਤੇ ਪੂਰੇ ਇੰਡੀਆ ਦੇ ਵਿੱਚ ਮੀਡੀਆ 'ਚ ਇਹ ਜ਼ਹਿਰ ਫੈਲਾਈ ਜਾ ਰਹੀ ਆ। ਪਿਛਲੇ ਦਿਨਾਂ ਦੇ ਵਿੱਚ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਇਹ ਮੈਂ ਕੈਨੇਡਾ ਦੀ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਜੋ ਉਹਨਾਂ ਦੀ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ, ਅਗਸਤ 4 ਦੀ ਆ, ਕੱਲ ਦੀ ਆ। ਇੱਕ ਪਾਕਿਸਤਾਨੀ ਮੂਲ ਦਾ ਬੰਦਾ ਰਾਹਿਤ ਰਾਓ, ਜੋ ਲਗਭਗ 30 ਸਾਲਾਂ ਤੋਂ ਸਰੀ 'ਚ ਰਹਿੰਦਾ ਹੈ, ਉਹਦਾ ਆਪਣਾ ਉੱਥੇ ਬਿਜ਼ਨਸ ਆ ਮਨੀ ਐਕਸਚੇਂਜ ਦਾ, ਉਹਦਾ ਕਿਸੇ ਕਸਟਮਰ ਦੇ ਨਾਲ ਲੜਾਈ ਝਗੜਾ ਹੋ ਗਿਆ, ਉਹ ਬੰਦੇ ਨੇ ਉਹਦੇ ਤੇ ਅੱਗ ਸਿੱਟਤੀ, ਤੇ ਉਹਨੂੰ ਉਹ ਥੋੜੀ ਅੱਗ ਲੱਗ ਗਈ ਤੇ ਝੁਲਸ ਗਿਆ, ਤੇ ਉਹਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਟਾਈਮ ਵੀ ਉਹ ਸਰੀ ਦੀ ਜਿਹੜੀ RCMP ਆ, ਉਹ ਇਹ ਕਹਿ ਰਹੀ ਆ ਵੀ ਉਹ ਜਿਹੜਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਵਿੱਚ ਹੈਗਾ ਆ, ਤੇ ਉਸ ਨੂੰ ਜਿਹੜਾ ਅੱਗ ਲਾਉਣ ਵਾਲਾ ਬੰਦਾ ਕੋਈ 25 ਤੋਂ 30 ਸਾਲ ਦਾ ਦੱਸਿਆ ਜਾ ਰਿਹਾ ਆ, ਤੇ ਮਿੰਨੀ ਕੂਪਰ ਦੇ ਵਿੱਚ ਉਹ ਭੱਜ ਗਿਆ, ਉਹਦੀ ਫੋਟੋ ਵੀ ਆਈ ਆ, ਤੇ ਪੁਲਿਸ ਵੀ ਉਹਨੂੰ ਜਿਹੜੀ ਲੱਭ ਲਈ ਹੈਗੀ ਆ। ਭਾਰਤ ਦੇ ਵਿੱਚ ਜਿਹੜਾ ਇੰਡੀਆ ਦਾ ਮੀਡੀਆ ਆ, ਗੋਦੀ ਮੀਡੀਆ, ਉਹ ਮੈਂ ਤੁਹਾਨੂੰ ਚੈਨਲਾਂ ਦੇ ਨਾਮ ਵੀ ਦੱਸੂਗੇ। ਅਨਫੋਰਚੂਨੇਟ ਪਾਰਟ ਇਹ ਆ ਵੀ ਆਪਾਂ ਸਾਰੇ ਉਹ ਚੈਨਲ ਦੇਖਦੇ ਵੀ ਆ, ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ। ਸੋ ਉਹਨਾਂ ਚੈਨਲਾਂ ਨੇ ਇਹ ਖਬਰ ਚਲਾਈ ਵੀ ਪਾਕਿਸਤਾਨ ਦਾ ਇੱਕ ISI ਦਾ ਜਿਹੜਾ ਏਜੰਟ ਆ, ਉਹ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ ਜਿੰਨੇ ਵੀ ਜਿਹੜੇ ਪ੍ਰੋਟੈਸਟ ਹੋਏ ਆ, ਉਹਨਾਂ ਦੇ ਵਿੱਚ ਉਹ ਹਾਜ਼ਰ ਹੁੰਦਾ ਸੀ। ISI ਉਹਨਾਂ ਨੂੰ ਪੈਸੇ ਦਿੰਦੀ ਸੀ ਬੰਦੇ ਇਕੱਠੇ ਕਰਨ ਦੇ ਲਈ, ਤੇ ਉਸ ਬੰਦੇ ਦੇ ਉੱਤੇ ਜਿਹੜੀ ਆ ਅੱਗ ਲਾਈ ਗਈ ਹੈਗੀ ਆ। ਇਹਨਾਂ ਚੈਨਲਾਂ ਦੇ ਵਿੱਚ ਬਹੁਤ ਪ੍ਰੋਮੀਨੈਂਟ ਜਿਹੜੇ ਨਿਊਜ਼ਪੇਪਰ ਜਾਂ TV ਸਟੇਸ਼ਨ ਆ, ਮੈਂ ਤੁਹਾਨੂੰ ਦੱਸਣ ਲੱਗਾ। ਇੰਡੀਆ ਦਾ ਆਊਟਲੁੱਕ, ਮਿੰਟ, ਫ੍ਰੀ ਪ੍ਰੈਸ ਜਰਨਲ, ਬਿਜ਼ਨਸ ਟ੍ਰੇਡਰ, ਨਿਊਜ਼ 18 ਉੱਥੇ ਦਾ TV ਚੈਨਲ, ਇੰਡੀਆ ਟੂਡੇ, ABP TV ਜਿਹੜਾ ਚੈਨਲ ਹੈਗਾ, ਹਿੰਦੁਸਤਾਨ ਟਾਈਮਸ, ਆਰਗੇਨਾਈਜ਼ਰ, ਇਹ ਸਾਰੀਆਂ ਅਖਬਾਰਾਂ ਨੇ ਫਰੰਟ ਦੇ ਉੱਤੇ ਇਹ ਸਟੋਰੀ ਲਾਈ ਵੀ ਭਾਈ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ ਜਿਹੜੇ ਖਾਲਿਸਤਾਨੀਆਂ ਦੇ ਪ੍ਰੋਟੈਸਟ ਹੁੰਦੇ ਆ, ਉਹਨਾਂ ਦਾ ਜਿਹੜਾ ਮੇਨ ਫਾਈਨੈਂਸਰ ਆ, ਮੇਨ ਪੈਸੇ ਦੇਣ ਵਾਲਾ, ਜਿਹਨੂੰ ISI ਪਾਕਿਸਤਾਨ ਦੀ ਦਿੰਦੀ ਆ, ਤੇ ਉਹ ਬੰਦੇ ਦੇ ਨੂੰ ਅੱਗ ਲਾਈ ਗਈ ਹੈਗੀ ਆ। ਦੇਖੋ ਕਿੱਦਾਂ ਬਦਨਾਮ ਕੀਤਾ ਜਾ ਰਿਹਾ। ਉਸ ਬੰਦੇ ਦਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ, ਨਾ ਕਦੇ ਉਹ ਸਿੱਖਾਂ ਦੇ ਪ੍ਰੋਟੈਸਟ ਦੇ ਵਿੱਚ ਗਿਆ। 30 ਸਾਲਾਂ ਤੋਂ ਉਹ ਕੈਨੇਡਾ ਦਾ ਸਿਟੀਜ਼ਨ ਆ। ਪਾਕਿਸਤਾਨ ਦੀ ਸਰਕਾਰ ਦੇ ਉਲਟ ਉਹਦੀਆਂ ਕਈ ਵੀਡੀਓਜ਼ ਆ ਮੈਂ ਦੇਖਦਾ, ਬੋਲਦਾ ਰਹਿੰਦਾ ਆ, ਉਹ ਸ਼ਾਇਦ ਇਮਰਾਨ ਖਾਨ ਦਾ ਉਹ ਸਪੋਰਟਰ ਸੀ। ਹੁਣ ਜਿਹੜੀਆਂ ਅਮਰੀਕਾ ਜਾਂ ਕੈਨੇਡਾ ਦੀ ਨਿਊਜ਼ ਆ, ਉਹ ਦੇਖੋ ਵੀ CBC ਨੇ, ਯਾਹੂ ਨੇ, MSN ਨੇ, ਸੰਡੇ ਗਾਰਡੀਅਨ ਨੇ, ਇਹ ਸਾਰਾ ਕੁਝ ਜੋ ਮੈਂ ਪਹਿਲਾਂ ਤੁਹਾਨੂੰ ਨਿਊਜ਼ ਦੇ ਵਿੱਚ ਸ਼ੇਅਰ ਕੀਤਾ ਉਹ ਦੱਸਿਆ। ਕਿਤੇ ਵੀ ਉਹਨੇ ਸਿੱਖਾਂ ਦਾ ਨਾਂ ਨਹੀਂ ਲਿਆ, ਕਿਤੇ ਪ੍ਰੋਟੈਸਟ ਦਾ ਨਾਂ ਨਹੀਂ ਲਿਆ, ਕਿਤੇ ਭਾਈ ਨਿੱਜਰ ਦਾ ਨਾਂ ਜੋੜਿਆ। ਇੰਨਾ ਜ਼ਿਆਦਾ ਜਿਹੜਾ ਝੂਠ ਆ। ਹੁਣ ਤੁਸੀਂ ਦੇਖੋ ਇੰਡੀਆ ਦੇ ਵਿੱਚ ਐਡੀ ਵੱਡੀ ਪੋਪੂਲੇਸ਼ਨ ਆ, ਜਦੋਂ ਉਹ ਇੰਨੇ TV ਸਟੇਸ਼ਨਸ, ਇੰਨੇ ਨਿਊਜ਼ਪੇਪਰ ਤੇ ਖਬਰ ਦੇਖੂਗੀ, ਤੇ ਉਹ ਸੋਚੂਗੇ ਵੀ ਹਾਂ ਸੱਚੀ ਜੀ ਇਹ ਆਹ ਕੁਝ ਇਹ ਚੱਲ ਰਿਹਾ ਹੈਗਾ। ਸੋ ਜਿੱਥੇ ਆਪਾਂ ਸਹੀ ਖਬਰ ਸ਼ੇਅਰ ਕਰਦੇ ਹੈਗੇ ਆ, ਉਹ ਸਾਡੇ ਵਰਗੇ ਚੈਨਲਾਂ ਨੂੰ ਤਾਂ ਇੰਡੀਆ ਦੇ ਵਿੱਚ ਬੰਦ ਕੀਤਾ ਜਾਂਦਾ ਆ। ਜਿਹੜੇ ਝੂਠ ਦੀਆਂ ਖਬਰਾਂ ਫੈਲਾਉਂਦੇ ਆ, ਉਹ ਅਮਰੀਕਾ ਕੈਨੇਡਾ 'ਚ ਆ ਰਹੇ ਆ। ਸੋ ਅਮਰੀਕਾ ਕੈਨੇਡਾ 'ਚ ਵੱਸਦੇ ਜਿਹੜੇ ਸਿੱਖ ਆ ਜਾਂ ਪੰਜਾਬੀ ਆ, ਉਹਨਾਂ ਨੂੰ ਵੀ ਇਹ ਸੋਚਣਾ ਪੈਣਾ ਵੀ ਭਾਈ ਜਿਹੜੇ ਝੂਠੀਆਂ ਖਬਰਾਂ ਫੈਲਾਉਂਦੇ ਆ, ਆਪਣੀਆਂ ਸਰਕਾਰਾਂ ਨੂੰ, ਇੱਥੇ FCC ਆ,
ਜਾਂ ਕੈਨੇਡਾ ਦੇ ਵਿੱਚ ਹੈਗੀ ਆ, ਉਹਨਾਂ ਆਪਣੇ ਲੀਡਰਾਂ ਨੂੰ ਉਹਨਾਂ ਨੂੰ ਈਮੇਲਸ ਕਰੋ ਖਬਰਾਂ ਦੀਆਂ, ਆਹ ਦੇਖੋ ਸਾਡੇ ਮੁਲਕਾਂ ਦੇ ਨਿਊਜ਼ਪੇਪਰ ਦੀ ਨਿਊਜ਼ ਆ ਇੰਡੀਆ ਦੇ ਨਿਊਜ਼ਪੇਪਰਾਂ ਦੀ ਜਾਂ ਟੀਵੀ ਸਟੇਸ਼ਨਾਂ ਦੀ ਨਿਊਜ਼ ਆ, ਕਿਸ ਤਰ੍ਹਾਂ ਉਹ ਕੈਨੇਡਾ ਨੂੰ, ਕੱਲਾ ਇਹ ਨਹੀਂ ਵੀ ਸਿੱਖਾਂ ਨੂੰ ਬਦਨਾਮ ਕਰਦੇ ਆ, ਉਹ ਕੈਨੇਡਾ ਨੂੰ ਤੇ ਅਮਰੀਕਾ ਨੂੰ ਵੀ ਬਦਨਾਮ ਕਰ ਰਹੇ ਆ ਵੀ ਇੱਥੇ ਪੀਸਫੁਲੀ ਸਾਰੇ ਧਰਮਾਂ ਦੇ ਲੋਕ ਬੜੇ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਆ, ਤੇ ਦੁਨੀਆ ਨੂੰ ਭਾਰਤ ਦਾ ਜਿਹੜਾ ਮੀਡੀਆ ਆ ਉਹ ਕੀ ਸ਼ੋਅ ਕਰ ਰਿਹਾ ਹੈਗਾ ਆ। ਜੀ ਬਿਲਕੁਲ। ਇਹ ਇਹੀ ਨਹੀਂ ਹਰਜੋਤ ਸਿੰਘ ਜੀ, ਇਹਨਾਂ ਦਾ ਇਹ ਹੁਣ ਪੱਕਾ ਨਵਾਂ ਟ੍ਰੈਂਡ ਆ। ਜਿਹੜੇ ਇੰਡੀਆ ਦੇ ਰਾਈਟ ਵਿੰਗ ਹਿੰਦੂਤਵ ਵਾਲੇ ਆ, ਉਹ ਬਾਹਰਲੇ ਮੁਲਕਾਂ ਦੇ ਹੋਰ ਜਿਹੜੇ ਰਾਈਟ ਵਿੰਗ ਦੇ ਨਾਲ ਜੁੜ ਕੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਥੋੜੇ ਦਿਨ ਪਹਿਲਾਂ ਦੀ ਗੱਲ ਆ ਕੈਨੇਡਾ ਦੀ ਹੋਈ, ਜਿੱਥੇ ਇੱਕ ਬਜ਼ੁਰਗ ਦੀ AI ਦੇ ਨਾਲ ਜਨਰੇਟਡ ਫੋਟੋ ਦੇ ਨਾਲ ਕੀ ਹੋ ਹੱਲਾ ਜਿਹੜਾ ਉਹ ਮਚਾਇਆ ਵੀ ਉਹ ਸ਼ੋਅ ਕਰਦਾ ਵੀ ਉਹ ਬਾਥਰੂਮ ਕਰਦਾ ਹੈ ਜੀ ਇੱਕ ਗੈਸ ਸਟੇਸ਼ਨ ਦੇ ਬਾਹਰ, ਗੈਸ ਸਟੇਸ਼ਨ ਦੇ ਬਾਹਰ। ਉਹ ਮੁੜ ਕੇ ਰਾਜ ਗਰੇਵਾਲ ਉੱਥੇ ਦਾ ਸਾਬਕਾ ਮੈਂਬਰ ਉਹਦਾ ਪਾਰਲੀਮੈਂਟ ਆਪਣਾ ਰਿਹਾ, ਗੈਸ ਸਟੇਸ਼ਨ ਸੀ ਉਹ ਕਹਿੰਦਾ ਇੱਥੇ ਤਾਂ ਕੋਈ ਇਨਸੀਡੈਂਟ ਨਹੀਂ ਹੋਈ, ਮੇਰੇ ਕੈਮਰੇ ਆ, ਸਾਰਾ ਕੁਝ। ਕਿੱਦਾਂ ਝੂਠ ਫੈਲਾ ਕੇ ਉਹ ਪੂਰਾ ਫੈਲਾਇਆ ਜਾਂਦਾ ਹੈਗਾ ਉਸ ਤੋਂ ਬਾਅਦ ਤਾਂ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ। ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਉਹ ਗੋਰਿਆਂ ਦੀਆਂ ਵੈਬਸਾਈਟਾਂ ਆ, ਉਹਨਾਂ ਨੂੰ ਜਿਹੜਾ ਟੈਗ ਕਰਕੇ ਦਿਖਾਇਆ ਵੀ ਆਹ ਦੇਖੋ ਗੋਰੇ ਵੀ ਆਹ ਕੰਮ ਕਰਦੇ ਆ, ਉਦੋਂ ਤੁਸੀਂ ਚੁੱਪ ਹੋ ਜਾਂਦੇ ਆ, ਉਦੋਂ ਤੁਸੀਂ ਉਹ ਬੋਲਦੇ ਨਹੀਂ ਆ। ਸੋ ਇਹ ਜਿਹੜਾ ਬਦਨਾਮੀ ਇਸ ਟਾਈਮ ਕਰ ਰਹੇ ਆ, ਥਾਂ ਥਾਂ ਦੇ ਉੱਤੇ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਬਹੁਤ ਹੀ ਸੁਚੇਤ ਤੇ ਸਤਰਕਤਾ ਦੇ ਨਾਲ ਚੱਲਣ ਦਾ ਇਹ ਵਕਤ ਆ ਗਿਆ ਆ। ਇੱਥੇ ਤੁਹਾਨੂੰ ਬਦਨਾਮ ਕਰਨਗੇ, ਇੱਕ ਦੂਜੇ ਦੇ ਨਾਲ ਲੜਾ ਰਹੇ ਆ, ਤਾਂ ਜੋ ਤੁਹਾਡੀ ਜਿਹੜੀ એનર્ਜੀ ਆ ਇਸ ਪਾਸੇ ਨੂੰ ਡਾਇਵਰਟ ਜਿਹੜੀ ਉਹ ਹੁੰਦੀ ਰਵੇ। ਸੋ ਹਾਲਾਤ ਜਿਹੜੇ ਆ ਉਹ ਇਦਾਂ ਦੇ ਬਣੇ ਪਏ ਹੈਗੇ ਆ। ਸੋ ਇਹ ਤੁਹਾਨੂੰ ਜਿਹੜਾ ਉਹ ਦੱਸਦੇ ਜਾਈਏ, ਇਹ ਰਾਹਤ ਰਾਓ ਦੇ ਮਾਮਲੇ ਦੇ ਵਿੱਚ ਫੋਰੈਕਸ ਦਾ ਇਹਦਾ ਕੰਮ ਸੀਗਾ। ਮਨੀ ਜਿਹੜੀ ਉਹ ਡਾਲਰਾਂ ਦੇ ਉਹ ਕਹਿ ਲਓ ਵੀ ਰੁਪਈਏ ਬਣਾਉਂਦਾ ਹੈ, ਰੁਪਈਆਂ ਦੇ ਡਾਲਰ ਬਣਾਉਂਦਾ ਸੀ, ਉਹਦਾ ਕੰਮ ਸੀਗਾ। ਝਗੜਾ ਉਹਦਾ ਕੋਈ ਹੋਰ ਸੀਗਾ, ਤੇ ਦੇਖੋ ਐਂਗਲ ਕੁੰਡੀ ਕਿੱਧਰਲੇ ਪਾਸੋਂ ਦੀ ਲਿਆ ਕੇ ਜਿਹੜੀ ਆ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਫਸਾਈ ਗਈ ਆ। ਸੋ ਇੱਥੇ ਤੱਕ ਜਿਹੜਾ ਗੋਦੀ ਮੀਡੀਆ ਆ ਉਹ ਗਿਰ ਚੁੱਕਾ ਆ, ਤੇ ਇਹਨਾਂ ਨੇ ਇਦਾਂ ਹੀ ਬਦਨਾਮੀ ਕਰਨ ਦੇ ਵਿੱਚ ਕੋਈ ਜਿਹੜਾ ਉਹ ਕਸਰ ਨਹੀਂ ਛੱਡਣੀ। ਤੇ ਨਾਲ ਦੇ ਨਾਲ ਇਹ ਵੀ ਦੱਸਦੇ ਜਾਈਏ, ਬਹੁਤ ਸਾਰੀਆਂ ਇੱਥੇ ਸੰਸਥਾਵਾਂ ਬਣੀਆਂ ਆ ਵੀ ਅਸੀਂ ਆ ਤੇ ਅਸੀਂ ਉਹ ਆ ਤੇ ਉਹ ਉਦਾਂ ਆ ਤੇ ਉਦਾਂ ਆ। ਸਾਰਿਆਂ ਦੇ ਮੂੰਹ ਦੇ ਵਿੱਚ ਜਿੱਦਾਂ ਨਾ ਘੁੰਗਣੀਆਂ ਪੈ ਜਾਂਦੀਆਂ, ਬੋਲਦੇ ਹੀ ਕੋਈ ਕੱਖ ਨਹੀਂ। ਜਦੋਂ ਤਾਂ ਉੱਥੋਂ ਦੀ ਜਿਹੜੀ ਸਰਕਾਰ ਆ ਉਹ ਇਸ ਤਰੀਕੇ ਦੇ ਨਾਲ ਗਿਰੀਆਂ ਹੋਈਆਂ ਹਰਕਤਾਂ ਕਰਦੀ ਆ, ਇਹ ਚੁੱਪ ਹੋ ਜਾਂਦੇ ਆ। ਤੇ ਜੇ ਕਿਤੇ ਇਧਰੋਂ ਕਿਸੇ ਨੇ ਕੁਛ ਕਰ ਦਿੱਤਾ ਹੋਵੇ ਤਾਂ ਚਾਹੇ ਉਹ ਗਲਤੀ ਨਾ, ਚਾਹੇ ਉਹਦਾ ਬਣਦਾ ਆ, ਤੇ ਚਾਹੇ ਉਸ ਨੂੰ ਉਸਦੀ ਸਜ਼ਾ ਮਿਲਣੀ ਚਾਹੀਦੀ ਆ, ਉਹ ਫਿਰ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਉਸ ਗੱਲ ਨੂੰ ਜਿਹੜਾ ਉਹ ਚੱਕਿਆ ਜਾਂਦਾ ਆ। ਸੋ ਜਿਹੜਾ ਗਲਤ ਆ ਉਹ ਗਲਤ ਆ, ਉਹ ਭਾਈ ਸਾਰਿਆਂ ਲਈ ਗਲਤ ਆ, ਉਹ ਸਾਰਿਆਂ ਲਈ ਕਰੋ। ਜੇ ਇੱਧਰ ਵਾਲਿਆਂ ਨੇ ਗਲਤ ਕੋਈ ਕੀਤਾ ਉਹ ਦਿਖਾਉਂਦੇ ਆ, ਤੇ ਜਦੋਂ ਉਹ ਗਲਤ ਕਰਦੇ ਆ ਤਾਂ ਭਾਈ ਉਦੋਂ ਵੀ ਮਾੜਾ ਜਿਹਾ ਜੀਰਾ ਰੱਖਿਆ ਕਰੋ, ਉਦੋਂ ਵੀ ਜਿਹੜਾ ਉਹ ਇਹਨਾਂ ਦੇ ਉਲਟ ਬੋਲਣ ਦਾ ਜਿਹੜੀ ਹਿੰਮਤ ਜ਼ਰੂਰ ਰੱਖੋ। ਮੈਂ ਹੈਰਾਨ ਹੁੰਨਾ ਆ ਵੀ ਜਦੋਂ ਭਾਈ ਨਿੱਜਰ ਵਾਲਾ ਮਾਮਲਾ ਹੋਇਆ, ਕੈਨੇਡਾ ਦੇ ਮੀਡੀਆ ਨੇ ਬੜਾ ਰੌਲਾ ਪਾਇਆ, ਪ੍ਰੂਫ ਦਿਓ ਜੀ, ਟਰੂਡੋ ਝੂਠ ਬੋਲਦਾ ਆ, ਸਾਡੇ ਵੀਜ਼ੇ ਬੰਦ ਹੋ ਗਏ, ਲੋਕ ਵੀ ਤੜਪਣ ਲੱਗ ਪਏ ਹਨਾ। ਤੇ ਹੁਣ ਤੁਸੀਂ ਦੇਖੋ ਇਸ ਨਿਊਜ਼ ਦੇ ਉੱਤੇ ਕਿੰਨਾ ਕੁ ਮੀਡੀਆ ਬੋਲਦਾ, ਸਿਰਫ ਇੱਕ ਦੋ ਜਾਣਿਆਂ ਨੂੰ ਛੱਡ ਕੇ ਕੋਈ ਵੀ ਮੀਡੀਆ ਇਸ ਖਬਰ ਤੇ ਨਹੀਂ ਬੋਲਿਆ। ਹਾਲਾਂਕਿ ਮੈਨੂੰ ਲੱਗਦਾ ਸਰੀ ਦੇ ਵਿੱਚ 5-6 ਰੇਡੀਓ ਸਟੇਸ਼ਨ ਆ, ਅਖਬਾਰਾਂ ਆ, ਕਿੰਨੇ YouTube ਚੈਨਲ ਚੱਲਦੇ ਹੈਗੇ ਆ ਹਨਾ, ਕਿੰਨੇ ਟੀਵੀ ਸਟੇਸ਼ਨ ਆ। ਸੋ ਘੱਟੋ ਘੱਟ ਯਾਰ ਤੁਹਾਡੇ ਮੁਲਕ ਦੀ ਬੇਇੱਜ਼ਤੀ ਹੋ ਰਹੀ ਹੈ, ਵੀ ਤੁਸੀਂ ਘੱਟੋ ਘੱਟ ਇਹ ਤਾਂ ਬੋਲੋ ਵੀ ਆਹ ਕੀ ਤੁਸੀਂ ਝੂਠ ਬੋਲ ਰਹੇ ਹੈਗੇ ਆ। ਬਿਲਕੁਲ। ਛੋਟੀ ਜੀ ਇੱਕ ਬ੍ਰੇਕ, ਉਸ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਕੁਛ ਇੱਕ ਦੋ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਦੇਖੋ ਕਿੰਨੇ ਲੰਬੇ ਸਮੇਂ ਤੋਂ ਗੱਲ ਕਰਦੇ ਹਾਂ ਵੀ ਸਿੱਖਾਂ ਨਾਲ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸੁਤ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਾਂਦੇ ਜੇ ਸਪੋਰਟਸ ਦੀ ਗੱਲ ਕਰਦੇ ਜਾਈਏ, ਓਲੰਪਿਕਸ ਪੈਰਿਸ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਵੀਕਐਂਡ ਦੇ ਉੱਤੇ ਟਰੈਕ ਐਂਡ ਫੀਲਡ ਦੇ ਕਾਫੀ ਜਿਹੜੀਆਂ ਉਹ ਖੇਡਾਂ ਹੋਈਆਂ, ਜਿਸ ਦੇ ਵਿੱਚ ਅਮਰੀਕਾ ਨੇ ਥੋੜਾ ਜਿਹੜਾ ਕਹਿ ਸਕਦੇ ਹਾਂ ਵੀ ਕਮਬੈਕ ਵੀ ਕੀਤਾ ਆ। ਇਸ ਮੌਕੇ ਜੇ ਹੁਣ ਵੀ ਤੁਹਾਡੇ ਨਾਲ ਗੱਲ ਕਰਦੇ ਜਾਈਏ ਨੰਬਰ ਆਫ ਟੋਟਲ ਮੈਡਲਸ ਦੇ ਵਿੱਚ ਤਾਂ ਅਮਰੀਕਾ ਚਾਹੇ ਪਹਿਲੇ ਨੰਬਰ ਤੇ ਆ, ਪਰ ਗੋਲਡ ਮੈਡਲ ਦੇ ਵਿੱਚ ਜਿਹੜਾ ਚਾਈਨਾ ਆ ਉਹ ਅਜੇ ਵੀ ਬਾਜੀ ਮਾਰੀ ਬੈਠਾ ਆ। 21 ਗੋਲਡ ਮੈਡਲਸ ਦੇ ਨਾਲ ਕੁੱਲ 52 ਮੈਡਲ ਦੇ ਨਾਲ ਪਹਿਲੇ ਨੰਬਰ ਤੇ ਜਿਹੜਾ US ਆ 19 ਗੋਲਡ ਮੈਡਲ ਤੇ ਕੁੱਲ 75 ਮੈਡਲ ਨਾਲ ਦੂਜੇ ਨੰਬਰ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਹੁਣੇ ਜਿਹੜੀਆਂ ਗੇਮਸ ਆ ਉਹ ਨਾਲ ਦੇ ਨਾਲ ਚੱਲ ਰਹੀਆਂ। ਗ੍ਰੇਟ ਬ੍ਰਿਟੇਨ ਦੀ ਜਿਹੜੀ ਟਰੈਕ ਐਂਡ ਫੀਲਡ ਟੀਮ ਨੇ ਜਿਹੜਾ ਇੱਕ ਨਵਾਂ ਰਿਕਾਰਡ ਇਸ ਦੇ ਵਿੱਚ ਬਣਾਇਆ। ਸਿਮੋਨ ਬਾਇਲਸ ਤੋਂ ਇੱਕ ਹੋਰ ਗੋਲਡ ਮੈਡਲ ਦੀ ਆਸ ਸੀਗੀ ਇੰਡੀਵਿਜੂਅਲ ਜਿਹੜੀ ਪਰਫਾਰਮੈਂਸ ਦੇ ਵਿੱਚ, ਪਰ ਬੀਮ ਤੋਂ ਕਹਿੰਦੇ ਵੀ ਡਿੱਗਣ ਕਰਕੇ ਉਸਦੇ ਪੁਆਇੰਟ ਘੱਟ ਹੋਣ ਕਰਕੇ ਬ੍ਰਾਜ਼ੀਲ ਦੀ ਜਿਹੜੀ ਬੀਬੀ ਆ ਉਸ ਨੂੰ ਜਿਹੜਾ ਉਹ ਗੋਲਡ ਮੈਡਲ ਮਿਲਿਆ ਤੇ ਸਿਮੋਨ ਬਾਇਲਸ ਜਿਹੜੀ ਆ ਉਹ ਉਸ ਨੂੰ ਸਿਲਵਰ ਮੈਡਲ ਦੇ ਨਾਲ ਕਹਿ ਲਓ ਵੀ ਸਮਝੌਤਾ ਜਿਹੜਾ ਇੱਕ ਹਿਸਾਬ ਦੇ ਨਾਲ ਹੀ ਕਰਨਾ ਪਿਆ ਆ, ਉਸ ਦੇ ਨਾਲ ਗੁਜ਼ਾਰਾ ਕਰਨਾ ਪਿਆ। ਪਰ ਕੋਈ ਸਿਲਵਰ ਮੈਡਲ ਵੀ ਓਲੰਪਿਕਸ ਦੇ ਵਿੱਚ ਇਤਨਾ ਕੋਈ ਖਾਲਾ ਜੀ ਦਾ ਜਿਹੜਾ ਉਹ ਵਾੜਾ ਨਹੀਂ ਹੁੰਦਾ। ਸੋ ਇਸ ਟਾਈਮ ਜਿਹੜੇ ਮੈਡਲਸ ਆ ਉਹ ਲਗਾਤਾਰ ਮਿਲ ਰਹੇ ਆ ਤੇ ਇਸ ਟਾਈਮ ਜਿਹੜਾ ਰੇਸ ਆ ਉਹ ਚੱਲ ਰਹੀਆਂ ਆ। 100 ਮੀਟਰ ਦੀ ਜਿਹੜੀ ਰੇਸ ਆ ਉਸ ਦੇ ਵਿੱਚ ਵੱਡੇ ਜਿਹੜੇ ਉਲਟ ਫੁੱਟ ਦੇਖੇ ਗਏ ਆ। ਕੁੜੀਆਂ ਦੀ ਜਿਹੜੀ 100 ਮੀਟਰ ਦੀ ਰੇਸ ਦੇ ਵਿੱਚ ਅਮਰੀਕਨ ਜਿਹੜੀ ਸ਼ੈਰੀ ਰਿਚਰਡਸਨ ਆ ਉਸ ਤੇ ਜਿੱਤਣ ਦੀ ਖਾਸੀ ਉਮੀਦ ਸੀਗੀ, ਪਰ ਉਹ ਜਿੱਤ ਨਾ ਸਕੀ। ਸੇਂਟ ਲੂਸੀਆ ਇੱਕ ਛੋਟਾ ਜਿਹਾ ਟਾਪੂ ਆ, ਉਸ ਦੀ ਜਿਹੜੀ ਖਿਡਾਰਨ ਆ ਉਸ ਨੇ ਗੋਲਡ ਮੈਡਲ ਜਿੱਤ ਕੇ ਆਪਣੇ ਮੁਲਕ ਨੂੰ ਓਲੰਪਿਕਸ ਦਾ
ਪਹਿਲਾ ਕੋਈ ਮੈਡਲ ਜਿਹੜਾ ਉਹ ਦਵਾਇਆ ਤੇ ਉਹ ਵੀ 골ਡ ਮੈਡਲ। ਤੇ ਇਸ ਟਾਈਮ 100 ਮੀਟਰ ਦੀ ਜਿਹੜੀ ਫਾਸਟੈਸਟ ਰਨਰ ਆ ਉਹ ਬਣੀ ਹੈਗੀ ਆ। ਸੋ ਦੂਜੇ ਪਾਸੇ ਜਿਹੜਾ ਮੁੰਡਿਆਂ ਦਾ ਸੀਗਾ ਜੇ ਐਲਫਰਡ ਉਸ ਦਾ ਨਾਂ ਸੀ, ਸੇਂਟ ਲੂਸੀਆ ਦੀ ਸੀਗੀ। ਉਹ ਪਹਿਲੇ ਤੇ ਰਹੀ, ਦੂਜੇ ਤੇ ਜਿਹੜੀ ਰਿਚਰਡਸਨ ਆ US ਦੀ ਜਿਹੜੀ ਉਹ ਰਹੀ ਆ। ਜਿਹੜਾ ਮੁੰਡਿਆਂ ਦਾ ਸੀਗਾ ਉਹ ਕੱਲ ਜਿਹੜਾ ਫਾਈਨਲ ਹੋਇਆ, ਜਿਸ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਕੜਾ ਮੁਕਾਬਲਾ ਆ ਉਹ ਕਹਿੰਦੇ ਵੀ ਬਹੁਤ ਘੱਟ ਦੇਖਿਆ ਗਿਆ। ਪਹਿਲੇ 3 ਜਿਹੜੇ ਆ ਉਹ ਮੈਡਲਸ ਦੇ ਵਿੱਚ ਮਹਿਜ 0.02 ਸੈਕਿੰਡ ਦਾ ਜਿਹੜਾ ਉਹ ਫਰਕ ਸੀ, ਮਤਲਬ 2/100th ਆਫ ਅ ਸੈਕਿੰਡ ਦਾ ਫਰਕ ਸੀਗਾ, ਜਿਸ ਦੇ ਵਿੱਚ ਲਾਇਲਸ ਨੇ ਮੈਚ ਜਿਹੜਾ ਉਹ ਜਿੱਤਿਆ। ਫੋਟੋ ਫਿਨਿਸ਼ ਹੋਇਆ ਜਮੇਕਾ ਦਾ ਥੌਮਸਨ, ਇਹਨਾਂ ਦੋਨਾਂ ਦਾ ਜਿਹੜਾ ਟਾਈਮ ਆ 9.79 ਸੈਕਿੰਡ ਰਿਹਾ। ਤੇ ਤੀਜੇ ਨੰਬਰ ਦੇ ਉੱਤੇ US ਦਾ ਜਿਹੜਾ ਕਰਲੀ ਆ ਉਹ ਰਿਹਾ 9.81 ਸੈਕਿੰਡ ਦੇ ਉੱਤੇ। ਫੋਟੋ ਫਿਨਿਸ਼ ਦੇ ਵਿੱਚ ਕਹਿੰਦੇ ਆ ਵੀ ਉਸ ਦਾ ਪੈਰ ਜਾਂ ਮਾੜਾ ਜਿਹਾ ਜਿਹੜਾ ਸਿਰ ਆ ਉਹ ਪਹਿਲਾਂ ਲਾਈਨ ਨੂੰ ਕ੍ਰਾਸ ਕੀਤਾ। ਤੇ ਇੰਨਾ ਜ਼ਿਆਦਾ ਜਿਹੜਾ ਉਹ ਕਲੋਜ਼ ਗੇਮ ਜਿਹੜੀ ਉਹ ਫਾਈਨਲ ਆ ਉਹ ਦੇਖਣ ਨੂੰ ਜਿਹੜਾ ਉਹ ਮਿਲਿਆ ਸੀਗਾ। ਸੋ ਜਦ 100 ਮੀਟਰ ਦੀ ਦੌੜ ਹੋ ਚੁੱਕੀ ਸੀਗੀ ਤਾਂ ਉਸ ਤੋਂ ਬਾਅਦ ਦੇ ਵਿੱਚ ਕਈ ਮਿੰਟ ਜਿਹੜਾ ਇੰਤਜ਼ਾਰ ਕਰਨਾ ਪਿਆ। ਫੋਟੋ ਦਾ ਨਿਰੀਖਣ ਕਰਨ ਤੋਂ ਬਾਅਦ 'ਚ ਹੀ ਪਤਾ ਲੱਗਾ ਵੀ ਅਮਰੀਕਨ ਜਿਹੜਾ ਲਾਇਲਸ ਆ ਉਸ ਨੇ ਇਸ ਨੂੰ ਜਿਹੜਾ ਜਿੱਤ ਪ੍ਰਾਪਤ ਕੀਤੀ ਹੈਗੀ ਆ। ਕਿਉਂਕਿ ਆਪਾਂ ਇਮੀਗ੍ਰੈਂਟਾਂ ਜਾਂਦੇ 2 ਮਿੰਟ ਲਾਣੇ ਆ। ਇਹ 올림픽ਸ ਦੇ ਵਿੱਚ ਬਹੁਤ ਸਾਰੇ ਜਿਹੜੇ USA ਨੂੰ ਰਿਪਰੈਜ਼ੈਂਟ ਕਰਨ ਵਾਲੇ ਆ ਉਹ ਇਮੀਗ੍ਰੈਂਟਸ ਹੈਗੇ ਆ ਜੀ। ਟੋਟਲ ਜਿਹੜੇ 594 ਐਥਲੀਟ ਸੀਗੇ, ਇਹਦੇ ਵਿੱਚੋਂ ਜਾਰਜ ਮੇਸਨ ਯੂਨੀਵਰਸਿਟੀ ਇੰਸਟੀਚਿਊਟ ਫਾਰ ਇਮੀਗ੍ਰੇਸ਼ਨ ਰਿਸਰਚ ਨੇ ਇਹ ਕਿਹਾ ਵੀ 3.7% ਐਥਲੀਟ ਜੋ ਆ 올림픽 ਟੀਮਸ ਦੇ ਵਿੱਚ ਉਹ ਫੋਰਨ ਬੋਰਨ ਆ, ਜਾਂ 7% ਇਮੀਗ੍ਰੈਂਟਸ ਦੇ ਜਿਹੜੇ ਬੱਚੇ ਹੈਗੇ ਆ। ਸੋ ਇਮੀਗ੍ਰੈਂਟਸ ਬਹੁਤ ਵੱਡਾ ਜਿਹੜਾ ਹਿੱਸਾ ਪਾ ਰਹੇ ਹੈਗੇ ਆ। ਅਬਦੀ ਹਮੀਦ ਨੂਰ ਇਹ ਇੱਕ ਜੋ ਟਰੈਕ ਐਂਡ ਫੀਲਡ 'ਚ ਆ, ਸਮਾਲੀਆ 'ਚ ਬੋਰਨ ਸੀ, ਹੁਣ ਅਮਰੀਕਾ ਨੂੰ ਰਿਪਰੈਜ਼ੈਂਟ ਕਰ ਰਿਹਾ, ਅਮਰੀਕਾ 'ਚ ਰਹਿੰਦਾ। ਮਾਰੀਆ ਲਵੋਰਡੇ ਜੂਡੋ ਦੇ ਵਿੱਚ ਆ, ਇਹ ਕਿਊਬਾ ਤੋਂ ਇਹਨ ਆ ਕੇ ਇੱਥੇ ਪੋਲੀਟੀਕਲ ਅਸਾਈਲਮ ਲਿਆ ਸੀ। ਵਿਨੀ ਕਲਾਟੀ ਇਹ ਅਰੀਟਰੀਆ 'ਚ ਬੋਰਨ ਸੀ, ਇਹਨੇ ਇੱਥੇ ਪੋਲੀਟੀਕਲ ਅਸਾਈਲਮ ਲਿਆ ਸੀ। ਸਟੀਫਨ ਪੀਟਰਸ ਇਹ 59 ਸਾਲਾਂ ਦਾ ਹੋ ਕੇ ਇਹਨੂੰ ਰਿਪਰੈਜ਼ੈਂਟ ਕੀਤਾ, ਇਹਨੂੰ ਹਜੇ ਸਿਟੀਜ਼ਨਸ਼ਿਪ ਨਹੀਂ ਮਿਲ ਸਕੀ, ਇਹ ਵੀ ਬਾਹਰੋਂ ਆਇਆ ਹੈਗਾ। ਤੇ ਵੀਵਨ ਜ਼ੈਂਗ ਇਹ ਚਾਈਨਾ 'ਚ ਬੋਰਨ ਆ, ਤੇ ਇਸਨੇ ਪਹਿਲਾਂ ਜਿਹੜਾ ਸਿੰਗਾਪੁਰ ਨੂੰ ਰਿਪਰੈਜ਼ੈਂਟ ਕੀਤਾ ਸੀ, ਹੁਣ ਅੱਜ ਕੱਲ੍ਹ ਅਮਰੀਕਾ ਦਾ ਸਿਟੀਜ਼ਨ ਅਮਰੀਕਾ ਨੂੰ ਰਿਪਰੈਜ਼ੈਂਟ ਕਰ ਰਿਹਾ ਹੈਗਾ। ਇਸ ਤੋਂ ਬਿਨਾਂ ਨਵਮੀ ਗਿਰਮਾ ਜੋ ਸੌਕਰ 'ਚ ਹੈਗੀ ਆ, ਇਥੋਪੀਆ ਤੋਂ ਉਹਦੇ ਪੇਰੈਂਟਸ ਹੈਗੇ ਆ, ਪਰ ਬੋਰਨ ਇੱਥੇ ਦੀ ਆ। ਜੈਰਡ ਨਗਿਊਸ ਟਰੈਕ ਫੀਲਡ 'ਚ ਇਹਦੇ ਪੇਰੈਂਟਸ ਵੀ ਇਥੋਪੀਆ ਤੋਂ ਆਏ ਆ। ਵਿਕਟਰ ਮੋਂਟਲਾਵੋ ਇਹਦੇ ਪੇਰੈਂਟਸ ਜਿਹੜੇ ਆ ਮੈਕਸੀਕੋ ਤੋਂ ਆਏ ਆ। ਲਿਲੀਆ ਵੂ ਇਹ ਗੋਲਫ ਦੇ ਵਿੱਚ ਹੈਗੀ ਆ, ਵੀਅਤਨਾਮ ਤੋਂ ਇਹਦੇ ਜਿਹੜੇ ਪੇਰੈਂਟਸ ਆ ਉਹ ਜਦੋਂ ਵੀਅਤਨਾਮ ਵਾਰ ਹੋਈ ਸੀ ਉਹ ਕਹਿੰਦੇ ਬੋਟ ਦੇ ਵਿੱਚ ਇੱਥੇ ਆਏ ਸੀ ਤੇ ਇੱਥੇ ਦੀ ਬੋਰਨ। ਸੋ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ, ਬਹੁਤ ਸਾਰੇ ਲੋਕਾਂ ਨੇ ਜਿਹੜਾ ਇੱਥੇ ਪੋਲੀਟੀਕਲ ਅਸਾਈਲਮ ਲਿਆ ਉਹ USA ਦੀਆਂ 올림픽ਸ ਦੇ ਵਿੱਚ ਹਿੱਸਾ ਪਾ ਰਹੇ ਹੈਗੇ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਸਥਿਤੀ ਜਿਹੜੀ ਚੱਲ ਰਹੀ ਆ, ਤੇ ਉਹਦੇ ਇੰਡੀਆ ਦੀ ਜਿਹੜੀ ਹਾਕੀ ਦੀ ਟੀਮ ਉਹਨੇ ਵੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਕੁਆਟਰ ਫਾਈਨਲ ਦੇ ਵਿੱਚ ਬ੍ਰਿਟੇਨ ਨੂੰ ਜਿਹੜਾ 4-2 ਦੇ ਨਾਲ ਇਵੈਂਚੁਅਲੀ ਜਿਹੜਾ ਉਹ ਹਰਾਇਆ। ਪੈਨਲਟੀ ਸ਼ੂਟ ਆਊਟ ਤੱਕ ਜਿਹੜਾ ਇਹ ਮੁਕਾਬਲਾ ਗਿਆ, ਤੇ ਹੁਣ ਸੈਮੀਫਾਈਨਲ ਮੈਚ ਕੱਲ ਨੂੰ ਜਰਮਨੀ ਦੇ ਨਾਲ ਇੱਥੋਂ ਦੇ ਲੋਕਲ ਟਾਈਮ 10 ਵਜੇ ਦੇ ਹਿਸਾਬ ਦੇ ਨਾਲ ਸੈਮੀਫਾਈਨਲ ਮੈਚ ਇੰਡੀਆ ਦਾ ਜਿਹੜਾ ਉੱਥੇ ਖੇਡਿਆ ਜਾਣਾ ਆ। ਸੋ ਹਾਕੀ ਪੰਜਾਬ ਦੇ ਨਾਲ ਵਾਹ ਵਾਸਤਾ ਜਿਹੜਾ ਜ਼ਿਆਦਾ ਰਹਿੰਦੀ ਆ, ਸੋ ਲੋਕਾਂ ਦਾ ਜਿਹੜਾ ਹਮੇਸ਼ਾ ਦਿਲਚਸਪੀ ਰਹਿੰਦੀ ਆ ਵੀ ਉਸ ਵਿੱਚ ਕੀ ਬਣਿਆ ਹੈਗਾ। ਹੁਣ ਲਵਾਂਗੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।